ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਦੇ ਉੱਤੇ ਚਾਨਣਾ ਪਾਉਣ ਦੇ ਲਈ ਟਿੱਪਣੀਆਂ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਵਿਭਾਗ ਟਿੱਪਣੀਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 12 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਭਾਰਤ ਦੇ ਵਿੱਚ ਵਾਪਰੀ ਇੱਕ ਬਹੁਤ ਵੱਡੀ ਤਰਾਸਦੀ ਤੋਂ, ਜਿਸ ਤਰਾਸਦੀ ਦੇ ਵਿੱਚ ਜਿਸ ਭਿਆਨਕ ਦੁਰਘਟਨਾ ਦੇ ਵਿੱਚ 241 ਮੌਤਾਂ ਹੋਈਆਂ ਨੇ। ਏਅਰ ਇੰਡੀਆ ਦਾ ਉੱਡਣ ਲੱਗਿਆ ਜਹਾਜ਼ ਕਹਿੰਦੇ ਸਕਿੰਟਾਂ ਦੇ ਵਿੱਚ ਹੀ ਅੱਗ ਦਾ ਗੋਲਾ ਬਣ ਗਿਆ। 6 ਮੌਤਾਂ ਮਾਫ ਕਰਨਾ 6 ਤਾਂ ਮੈਡੀਕਲ ਜਿੱਥੇ ਡਿੱਗਿਆ ਉੱਥੇ ਪਤਾ ਲੱਗਿਆ, 241 ਮੌਤਾਂ ਹੋ ਗਈਆਂ ਜੀ। ਜਵੀਨ ਜੀ, ਕੱਲ ਦੁਪਹਿਰ ਦਾ ਸਮਾਂ ਸੀਗਾ, ਲਗਭਗ 1:38 ਤੇ ਜੀ ਭਾਰਤ ਦੇ ਗੁਜਰਾਤ ਸੂਬੇ ਦੇ ਅਹਿਮਦਾਬਾਦ ਏਅਰਪੋਰਟ ਤੋਂ ਏਅਰ ਇੰਡੀਆ ਦਾ ਇਹ ਜਹਾਜ਼ ਬੋਇੰਗ 787 ਇਸ ਵਿੱਚ ਜਦੋਂ ਲੰਡਨ ਲਈ ਉਡਾਨ ਭਰੀ ਤਾਂ ਉਡਾਨ ਭਰਦਿਆਂ ਹੀ ਮਤਲਬ ਕਿ ਅੰਦਰ ਜਿਹੀ ਹਲਚਲ ਹੋਈ ਕਿ ਅਹਿਸਾਸ ਹੋ ਗਿਆ ਕਿ ਕੁਝ ਗੜਬੜ ਹੈ। 1:38 ਤੇ ਉਡਾਨ ਭਰੀ ਸੀ, 1:40 ਤੇ ਧਰਤੀ ਤੇ ਆ ਗਿਆ। ਮਤਲਬ ਉਸ ਦਾਇਰੇ 'ਚ ਸੀ, ਅਜੇ ਉਸ ਦਾਇਰੇ 'ਚੋਂ ਬਾਹਰ ਨਹੀਂ ਗਿਆ ਸੀਗਾ। ਉੱਥੇ ਹੀ ਨਾਲ ਉਸ ਦੀ ਦੀਵਾਰ, ਜਿੱਥੇ ਏਅਰਪੋਰਟ ਦੀ ਦੀਵਾਰ ਆ, ਉੱਥੇ ਹੀ ਨਾਲ ਮੈਸ ਹੈ, ਹੌਸਪੀਟਲ ਮੈਡੀਕਲ ਉਹ ਹੈ ਨਾ, ਤੇ ਕਾਲਜ ਹੈ। ਉਹਨਾਂ ਦੀ ਮੈਸ ਦੇ ਵਿੱਚ ਵੀ ਖਾਣਾ ਖਾ ਰਹੇ ਸੀ ਜਿੱਥੇ ਜਾ ਕੇ ਜਹਾਜ਼ ਡਿੱਗਿਆ ਜੀ। ਹਵਾ 'ਚ ਹੀ ਅੱਗ ਦੇ ਗੋਲੇ 'ਚ ਬਦਲ ਗਿਆ ਸੀਗਾ ਤੇ ਧਰਤੀ ਤੇ ਡਿੱਗਦਿਆਂ ਡਿੱਗਦਿਆਂ ਰਾਖ ਬਣ ਗਿਆ ਤੇ ਇੱਕ ਅਜਿਹਾ ਧੂਏ ਦਾ ਗਵਾਰ ਸੀ ਜਿਹਨੇ ਸਾਰਾ ਏਅਰਪੋਰਟ, ਸਾਰਾ ਉਹ ਖੇਤਰ ਢੱਕ ਲਿਆ ਸੀ। ਔਰ ਅੱਗ ਇੰਨੀ ਭਿਆਨਕ ਸੀਗੀ ਕਿ ਕੋਈ ਨੇੜੇ ਜਾਣ ਦੀ ਹਿੰਮਤ ਹੀ ਨਹੀਂ ਕਰ ਸਕਿਆ। ਔਰ ਸਕਿੰਟਾਂ 'ਚ ਉਹ ਲਾਸ਼ਾਂ ਮਤਲਬ ਰਾਖ 'ਚ ਬਦਲ ਗਈਆਂ ਸਾਰੀਆਂ, ਤੇ ਜਿਹੜੇ ਯਾਤਰੂ ਧੜਕਦੇ ਸੀ ਇਹਨਾਂ ਦੇ ਦਿਲ, ਉਹ ਸਾਰੇ ਲਾਸ਼ਾਂ 'ਚ ਬਦਲ ਗਏ ਜੀ। ਜਹਾਜ਼ ਦੇ ਵਿੱਚ 2 ਪਾਇਲਟ ਸੀਗੇ ਜਿਹੜੇ ਬਹੁਤ ਤਜਰਬੇਕਾਰ ਪਾਇਲਟ ਨੇ ਤੇ ਉਹਨਾਂ ਦੇ ਨਾਲ 12 ਦੇ ਕਰੀਬ ਦਾ 10 ਦੇ ਕਰੀਬ ਉਹਨਾਂ ਦੇ ਕੈਬਨ ਕਰੂ ਮੈਂਬਰ ਸੀਗੇ। ਕੁੱਲ 12 ਦਾ ਸਟਾਫ ਸੀਗਾ, 2 ਪਾਇਲਟ ਤੇ 10 ਕਰੂ ਮੈਂਬਰ, 230 ਯਾਤਰੂ ਸੀਗੇ ਜੀ। ਤੇ ਇੰਜ 242 ਵਿਅਕਤੀ ਇਸ ਜਹਾਜ਼ ਸਵਾਰ ਸੀ ਜਦੋਂ ਇਹਨੇ ਲੰਡਨ ਲਈ ਉਡਾਨ ਭਰੀ ਤੇ ਇੱਕ ਵਿਅਕਤੀ ਇਹਨਾਂ ਚੋਂ ਬਚ ਗਿਆ। ਉਹਦੇ ਬਚਣ ਦਾ ਕਾਰਨ ਵੀ ਇਹ ਹੈ ਕਿ ਜਦੋਂ ਉਹਨੂੰ ਝਟਕਾ ਲੱਗਾ, ਜਹਾਜ਼ ਅੱਗ ਦੇ ਗੋਲੇ 'ਚ ਬਦਲ ਰਿਹਾ ਸੀ, ਉਹ ਤੋਂ ਪਹਿਲਾਂ ਹੀ ਉਹ ਐਮਰਜੈਂਸੀ ਖਿੜਕੀ ਰਾਹੀਂ ਛਾਲ ਮਾਰ ਗਈ। ਤੇ ਇਹ ਕਿਸਮਤ ਹੈ ਜਾਂ ਕੀ ਹੈ ਕਿ ਜੇ ਇੱਕ ਛਾਲ ਮਾਰ ਸਕਦਾ ਸੀ, ਹੋਰ ਕਿਸੇ ਨੂੰ ਛਾਲ ਮਾਰਨ ਦਾ ਮੌਕਾ ਨਹੀਂ ਮਿਲਿਆ, ਜਾਂ ਉਸ ਸਮੇਂ ਸਮਝ ਹੀ ਨਹੀਂ ਆਈ ਕਿ ਕੀ ਹੋ ਰਿਹਾ, ਇੰਨੀ ਛੇਤੀ ਕਿਵੇਂ ਹੋ ਗਿਆ। ਜਾਂ ਇਹ ਵੀ ਹੁੰਦਾ ਕਿ ਉਸ ਸਮੇਂ ਲਗਭਗ ਸਭ ਨੇ ਬੈਲਟਾਂ ਲਾਈਆਂ ਹੁੰਦੀਆਂ, ਸੀਟ ਤੋਂ ਉਹ ਹਿੱਲ ਵੀ ਨਹੀਂ ਸਕੇ, ਜੋ ਵੀ ਸੀਗਾ। ਪਰ ਜਿਹੜਾ ਉਹ ਵਿਅਕਤੀ ਹੈ, ਜਿਹੜਾ ਰਮੇਸ਼ ਵਿਸ਼ਵਾਸ ਕੁਮਾਰ, ਇਹ ਬ੍ਰਿਟਿਸ਼ ਨਾਗਰਿਕ ਹੈ ਪਰ ਭਾਰਤੀ ਮੂਲ ਦਾ। ਸੋ ਇਸ ਇੱਕ ਬੰਦੇ ਦੀ ਜਾਨ ਬਚੀ, ਇਹਦਾ ਭਰਾ ਵੀ ਨਾਲ ਸੀਗਾ, ਉਹ ਨਹੀਂ ਬਚ ਸਕਿਆ। ਸੋ ਇਸੇ ਤਰ੍ਹਾਂ ਇਸੇ ਜਹਾਜ਼ ਦੇ ਵਿੱਚ ਜਿਹੜੇ ਪੰਜਾਬ ਦੇ BJP ਮਾਮਲਿਆਂ ਦੇ ਇੰਚਾਰਜ ਨੇ, ਵਿਜੇ ਰੂਪਾਣੀ, ਜਿਹੜੇ ਗੁਜਰਾਤ ਦੇ ਮੁੱਖ ਮੰਤਰੀ ਵੀ ਰਹੇ ਨੇ, ਉਹ ਵੀ ਸਵਾਰ ਸੀ, ਉਹ ਵੀ ਨਹੀਂ ਬਚ ਸਕੇ। ਜਦੋਂ 242 ਚੋਂ 241 ਮਾਰੇ ਗਏ ਤਾਂ ਅੰਦਰ ਜਿੰਨੇ ਸਵਾਰ ਸੀ ਉਹ ਸਾਰੇ ਗਏ, ਕਰੂ ਮੈਂਬਰ ਵੀ, ਪਾਇਲਟ ਵੀ ਤੇ ਸਾਰੇ ਯਾਤਰੂ ਵੀ। ਇਹਦੇ ਵਿੱਚ 169 ਦੇ ਕਰੀਬ ਭਾਰਤੀ ਨਾਗਰਿਕ ਸੀ ਜੀ, 53 ਬ੍ਰਿਟਿਸ਼ ਨਾਗਰਿਕ ਸੀ ਜਿਨ੍ਹਾਂ ਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਸੀ। ਸੋ 7 ਪੁਰਤਗਾਲ ਦੇ ਵਾਸੀ ਸੀਗੇ, ਇੱਕ ਕੈਨੇਡੀਅਨ ਵੀ ਜਿਹੜਾ ਭਾਰਤੀ ਮੂਲ ਦਾ ਹੀ ਸੀਗਾ। ਸੋ ਉਹ ਮਾਰਿਆ ਗਿਆ। ਸੋ ਇਸ
ਦਰਦਨਾਕ ਹਾਦਸੇ ਨੇ ਇੱਕ ਵਾਰ ਫਿਰ ਸਿਸਟਮ ਤੇ ਸਾਡੇ ਜਹਾਜ਼ਾਂ ਤੇ ਜਾਂ ਬੋਇੰਗ 787 ਬੋਇੰਗ ਵਾਲੇ ਜਹਾਜ਼ਾਂ ਦੇ ਉੱਤੇ ਇੱਕ ਵਾਰ ਫਿਰ ਜਾਂ ਏਅਰ ਇੰਡੀਆ ਨੂੰ ਫਿਰ ਸਫਾਈ ਦੇਣ ਵਾਲੀ ਪ੍ਰਕਿਰਿਆ ਦੇ ਵਿੱਚ ਲਿਆ ਖੜਾ ਕੀਤਾ। ਏਅਰ ਇੰਡੀਆ ਨੂੰ ਟਾਟਾ ਨੇ ਹੁਣ ਖਰੀਦ ਲਿਆ ਤੇ ਟਾਟਾ ਨੇ ਇਹ ਵੀ ਕਿਹਾ ਕਿ ਅਸੀਂ ਜਾਂਚ 'ਚ ਵੀ ਸਹਿਯੋਗ ਕਰਾਂਗੇ ਤੇ ਅਸੀਂ ਜਿੰਨੇ ਪਰਿਵਾਰਾਂ ਦੇ ਜੀਅ ਮਾਰੇ ਗਏ ਉਹਨਾਂ ਸਾਰੇ ਪਰਿਵਾਰਾਂ ਨੂੰ 1-1 ਕਰੋੜ ਦੀ ਰਾਹਤ ਰਾਸ਼ੀ ਭੇਟ ਕਰਾਂਗੇ ਆਪਣੇ ਵੱਲੋਂ। ਸੋ ਉਹਨਾਂ ਦੀ ਇਹ ਕੋਸ਼ਿਸ਼ ਹੈ। ਪਰ ਜਹਾਜ਼ ਜਦੋਂ ਉਡਾਨ ਭਰਦਾ ਹੀ ਹੈ ਪ੍ਰਵੀਨ ਜੀ, ਤਾਂ ਉਸ ਸਮੇਂ ਉਹਦੇ ਵਿੱਚ ਜਿਹੜਾ ਤੇਲ ਹੈ ਉਹ ਸਾਰਾ ਸਫ਼ਰ ਦੇ ਲਈ ਪੂਰਾ ਹੁੰਦਾ। 1.25 ਲੱਖ ਲੀਟਰ ਤੇਲ ਸੀਗਾ। 1.25 ਲੱਖ ਲੀਟਰ ਮਤਲਬ ਇਹ ਵੀ ਇੱਕ ਕਾਰਨ ਹੈ ਕਿ ਫਿਰ ਉਹ ਬਚਣਾ ਨਾਮੁਮਕਿਨ ਨਹੀਂ ਸੀਗਾ। ਅੱਗ ਲੱਗ ਗਈ। ਬਹੁਤ ਭਿਆਨਕ ਮੰਜ਼ਰ ਸੀ। ਇਸ ਮੰਜ਼ਰ ਨੂੰ ਆਪਾਂ ਏਦਾਂ ਗੱਲੀ ਬਾਤੀ ਬਿਆਨ ਕਰਨਾ ਵੀ ਬਹੁਤ ਮੁਸ਼ਕਲ ਹੈ। ਸੋ ਉਹ ਡਾਕਟਰ ਜਿਹੜੇ ਉਹਦੇ ਘੇਰੇ 'ਚ ਆਏ ਉਹ ਵੀ ਨੁਕਸਾਨੇ ਗਏ। ਸਾਰੀਆਂ ਏਅਰਪੋਰਟ ਦੀਆਂ ਫਲਾਈਟ ਬੰਦ ਕਰ ਦਿੱਤੀਆਂ ਗਈਆਂ, ਰੋਕ ਦਿੱਤੀਆਂ। ਔਰ ਭਾਰਤੀ ਇਤਿਹਾਸ ਦੇ ਵਿੱਚ ਸ਼ਾਇਦ ਇਹ 5ਵਾਂ ਸਭ ਤੋਂ ਵੱਡਾ ਹਾਦਸਾ ਮੈਨੂੰ ਯਾਦ ਹੈ। ਇੱਕ ਵਾਰ ਹਰਿਆਣਾ 'ਚ 2 ਜਹਾਜ਼ ਟਕਰਾ ਗਏ ਸੀਗੇ ਤੇ 349 ਦੇ ਕਰੀਬ 350 ਦੇ ਕਰੀਬ ਮੌਤਾਂ ਹੋਈਆਂ ਸੀ ਉਹਦੇ ਵਿੱਚ। ਇਸੇ ਤਰ੍ਹਾਂ ਕਰਨਾਟਕਾ 'ਚ ਖਾਈ 'ਚ ਇੱਕ ਵਾਰ ਅਹਿਮਦਾਬਾਦ ਪਲੇਨ ਹਾਦਸਾ ਹੋਇਆ ਸੀ ਜਦੋਂ 100 ਲਾਸ਼ਾਂ ਮਿਲੀਆਂ ਸੀ ਉਹਦੇ ਵਿੱਚੋਂ। ਸੋ ਇਹ ਕਹਿ ਨਹੀਂ ਸਕਦੇ ਹੁੰਦੇ ਤੁਸੀਂ ਕਿ ਕਦੋਂ ਕੀ ਵਾਪਰ ਜਾਵੇ, ਪਰ ਬਹੁਤ ਮੱਦਭਾਗੀ ਘਟਨਾ ਸੀ। ਕਿਸੇ ਨੇ ਅਹਿਸਾਸ ਹੀ ਨਹੀਂ ਕੀਤਾ ਹੋਏਗਾ ਕਿ ਇੰਝ ਹੋ ਜਾਏਗਾ। ਪਰ ਸਵਾਲ ਤਾਂ ਇਹ ਹੈ ਕਿ ਅਜੇ ਬੇਸ਼ੱਕ ਸ਼ੁਰੂਆਤੀ ਦੌਰ 'ਚ ਕਿਹਾ ਜਾ ਰਿਹਾ ਕਿ ਜੀ ਇੰਜਨ 'ਚ ਤਕਨੀਕੀ ਖਰਾਬੀ ਆਈ ਹੋਏਗੀ ਜਿਹਦੇ ਕਾਰਨ ਹਾਦਸਾ ਵਾਪਰਿਆ। ਅਜੇ ਬਲੈਕ ਬਾਕਸ ਦੀ ਜਾਂਚ ਹੋਏਗੀ। ਵੱਖ-ਵੱਖ ਏਜੰਸੀਆਂ ਜਿਹੜੀਆਂ ਜਹਾਜ਼ਾਂ ਨਾਲ ਸੰਬੰਧਿਤ ਨੇ, ਹੋਰ ਮੁਲਕਾਂ ਦੀਆਂ ਵਿਦੇਸ਼ੀ ਨੇ, ਉਹ ਵੀ ਸਾਰੀਆਂ ਨਾਲ ਇਨਵੋਲਵ ਹੋ ਰਹੀਆਂ ਨੇ। ਸੋ ਇਹਦੀ ਉਵੇਂ ਗੰਭੀਰਤਾ ਨਾਲ ਜਾਂਚ ਹੋਏਗੀ। ਉਹ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਕਿ ਹਾਦਸੇ ਦਾ ਕਾਰਨ ਕੀ ਹੈ। ਪਰ ਇਹ ਜ਼ਰੂਰ ਹੈ ਕਿ ਇਸ ਘਟਨਾ ਦੀ ਜਿੱਦਾਂ ਹੀ ਖਬਰ ਆਉਂਦੀ ਹੈ ਨਾ ਪ੍ਰਵੀਨ ਜੀ, ਉਸ ਤੋਂ ਬਾਅਦ ਜਿਹੜੇ ਲੋਕਾਂ ਨੇ ਅਗਲਿਆਂ ਨੇ ਕਿਤੇ ਹੋਰ ਏਅਰਪੋਰਟ ਤੋਂ ਵੀ ਫਲਾਈਟ ਫੜਨੀ ਹੁੰਦੀ ਹੈ, ਉਹ ਜਾਂ ਜਿਨ੍ਹਾਂ ਦੇ ਪਰਿਵਾਰ ਦੇ ਜੀਅ ਅਜੇ ਹਵਾ 'ਚ ਹੁੰਦੇ ਨੇ, ਉਹਨਾਂ ਦਾ ਪਿੱਛੇ ਮਤਲਬ ਬਹੁਤ ਮੁਸ਼ਕਲ ਸਥਿਤੀ ਹੋ ਜਾਂਦੀ ਹੈ। ਉਸ ਸਮੇਂ ਸਾਰੇ ਦਿਮਾਗ ਦੇ ਵਿੱਚ ਨੈਗੇਟਿਵ ਖਿਆਲ ਤੁਹਾਡੇ ਭਰਨੇ ਸ਼ੁਰੂ ਹੋ ਜਾਂਦੇ ਨੇ। ਸੋ ਇਸ ਦੇ ਵਿੱਚੋਂ ਨਿਕਲਣ ਦੇ ਲਈ ਵਕਤ ਲੱਗੇਗਾ। ਪਰ ਜ਼ਿੰਦਗੀ ਹੈ, ਜ਼ਿੰਦਗੀ ਚੱਲਦੀ ਰਹਿੰਦੀ ਹੈ। ਸੋ ਉਹਨੇ ਫਿਰ ਆਪਣੇ ਰਾਹ ਪੈ ਜਾਣਾ। ਬਾਕੀ ਏਅਰਪੋਰਟਾਂ ਤੋਂ ਉਸੇ ਤਰ੍ਹਾਂ ਜਹਾਜ਼ ਉੱਡ ਰਹੇ ਨੇ, ਲੋਕ ਉਸੇ ਤਰ੍ਹਾਂ ਆ ਜਾ ਰਹੇ ਨੇ। ਬਸ ਜਿਹਨੇ ਹਾਦਸੇ ਦਾ ਹਿੱਸਾ ਬਣਨਾ ਸੀ ਉਹ ਬਣ ਗਿਆ। ਹੁਣ ਬਾਅਦ ਚੋਂ ਲੀਕ ਹੈ, ਲੀਕ ਪਿੱਟੀ ਜਾਏਗੀ। ਪਰ ਬਹੁਤ ਦਰਦਨਾਕ ਮੰਜ਼ਿਲ ਹੈ। ਜੀ ਬਿਲਕੁਲ ਬਿਲਕੁਲ ਸ਼ਰਮਾ ਜੀ, ਬਹੁਤ ਮਾੜੀ ਘਟਨਾ ਵਾਪਰੀ ਹੈ। ਜਿਨ੍ਹਾਂ ਦੇ ਕਦੇ ਨਹੀਂ ਮੁੜਨੇ ਉਹਨਾਂ ਨੂੰ ਤਾਂ ਇਹ ਹਾਦਸਾ ਸਾਰੀ ਉਮਰ ਹੀ ਨਹੀਂ ਭੁੱਲਣਾ। ਪਰ ਬਹੁਤ ਸਾਰੀਆਂ ਤਕਨੀਕੀ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਕੰਮ ਕਰਨ ਵਾਲਾ ਹੁੰਦਾ, ਜਿਨ੍ਹਾਂ ਦੇ ਜਾਂਚ ਮੰਗ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਉੱਤੇ ਜਵਾਬਦੇਹੀ ਹੁੰਦੀ ਹੈ। 1 ਕਰੋੜ ਦੇ ਦਿੱਤਾ ਪੀੜਤ ਪਰਿਵਾਰਾਂ ਨੂੰ, ਪਰ 1 ਕਰੋੜ ਨਾਲ ਕਿਸੇ ਦਾ ਪਰਿਵਾਰਕ ਮੈਂਬਰ ਤਾਂ ਵਾਪਸ ਨਹੀਂ ਨਾ ਆ ਜਾਣਾ। ਹਾਂਜੀ, ਜਿਵੇਂ ਜਿਵੇਂ ਆਪਾਂ ਨਾ ਇਸ ਘਟਨਾ ਦੇ ਵਿੱਚ ਹੋਰ ਜਾਣਦੇ ਹਾਂ, ਜਿਵੇਂ ਜਿਵੇਂ ਬਾਹਰ ਅਪਡੇਟਸ ਆਉਂਦੀਆਂ ਜਾਂਦੀਆਂ। ਇੱਕ ਪਰਿਵਾਰ ਸੀਗਾ ਜਿਹੜਾ ਇੰਗਲੈਂਡ ਦੇ ਵਿੱਚ ਪਹਿਲੀ ਵਾਰੀ ਸ਼ਾਇਦ ਉਹ ਜਾ ਰਹੇ ਸੀਗੇ। ਮਤਲਬ ਇਸ ਤਰ੍ਹਾਂ ਦੇ ਕਿੰਨੇ ਲੋਕ ਹੋਰ, ਕਿੰਨੇ ਸੁਪਨੇ, ਕਿੰਨੇ ਸਦਰਾਂ ਦੇ ਨਾਲ, ਕਿੰਨੇ ਆਪਣਿਆਂ ਨੂੰ ਵਿਲਕਦੇ ਛੱਡ ਕੇ ਆਏ ਹੋਣਾ, ਪਰ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਸ਼ਾਇਦ ਦੂਜੀ ਵਾਰੀ ਮੇਲ ਮਿਲਾਪ ਮਿਲਣਾ ਵੀ। ਹਾਂਜੀ, ਸੋ ਇਸ ਤਰ੍ਹਾਂ ਦੀ ਘਟਨਾ ਅੱਗੇ ਤੋਂ ਨਾ ਵਾਪਰੇ, ਇਹਦੇ ਲਈ ਇਸ ਘਟਨਾ ਦੀ ਬਰੀਕੀ ਦੇ ਨਾਲ ਜਾਂਚ ਹੋ ਕੇ ਜਿਹੜੀਆਂ ਹੋਰ ਕਦਮ ਚੁੱਕਣੇ ਉਹ ਚੁੱਕੇ ਜਾਣੇ ਚਾਹੀਦੇ ਨੇ। 1.25 ਲੱਖ ਲੀਟਰ ਤੇਲ ਸ਼ਰਮਾ ਜੀ ਫਿਰ ਜਦੋਂ ਸੜਦਾ ਫਿਰ ਉਹਦੇ ਲਈ ਬਹੁਤ ਔਖਾ ਹੈ ਉਹਦੇ ਤੇ ਕਰ ਪਾਉਣਾ। ਅਗਲੀ ਗੱਲ ਕਰੀਏ ਸ਼ਰਮਾ ਜੀ ਪੰਥਕ ਮਾਮਲੇ ਦੀ। SGPC ਦੀ ਹੋਈ ਹੈ ਬੈਠਕ। ਇੱਕ ਤੁਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਆ ਵੀ ਫੈਸਲੇ ਤਾਂ ਸਭ ਨੂੰ ਪਤਾ ਹੀ ਆ ਵੀ ਕਿੱਥੋਂ ਲਏ ਜਾਂਦੇ ਆ। ਉਹ ਤਾਂ ਐ ਵੀ ਕਿਸੇ ਦੇ ਮੂੰਹੋਂ ਕਹਾ ਦਿੱਤੀਆਂ ਜਾਂਦੀਆਂ ਗੱਲਾਂ। ਧਾਮੀ ਦੀ ਥਾਂ ਤੇ ਕਹਿੰਦੇ ਚੱਲੀ ਸੁਖਬੀਰ ਦੀ ਹੈ, ਪਰ ਚਲੋ ਚੱਲ ਗਈ, ਫੈਸਲੇ ਹੋ ਗਏ ਹੋਣਗੇ। ਕਈ ਗੱਲਾਂ ਤੇ ਅੜ ਕੇ ਉਹਨਾਂ ਨੇ ਆਪਦੀ ਮਨ ਮੁਤਾਬਕ ਚੀਜ਼ਾਂ ਕਰ ਲਈਆਂ ਹੋਣਗੀਆਂ। ਪਰ ਸਵਾਲ ਤਾਂ ਜੇ ਜਦੋਂ ਦੁਬਾਰਾ ਇਹਨਾਂ ਗੱਲਾਂ ਤੇ ਜਵਾਬਦੇਹੀ ਤੈਅ ਹੋਵੇ, ਉਦੋਂ ਵੀ ਫਿਰ ਉਹਨਾਂ ਦੀ ਹੋਵੇ ਜਿਹੜੀ ਅੱਜ ਚਲਾ ਰਹੇ ਨੇ। ਫਿਰ ਧਾਮੀ ਸਾਹਿਬ ਨੂੰ ਕਿਉਂ ਅੱਗੇ ਕਰ ਪ੍ਰਵੀਨ ਜੀ 9 ਜੂਨ ਨੂੰ ਬੈਠਕ ਹੋਣੀ ਸੀ ਜੀ। ਇਸ ਬੈਠਕ ਨੂੰ ਅਗਾਂਹ ਪਾ ਕੇ 12 ਜੂਨ ਨੂੰ ਕੀਤਾ ਗਿਆ। ਠੀਕ ਹੈ ਜੀ। ਦੂਸਰੇ ਪਾਸੇ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ ਬਾਬਾ ਹਰਨਾਮ ਸਿੰਘ ਧੂਮਾ, ਹਾਂਜੀ, ਉਹਨਾਂ ਵੱਲੋਂ ਵੀ ਬਾਦਲ ਧਿਰ ਦੇ ਉੱਤੇ ਜਾਂ ਧਾਮੀ ਹੋਰਾਂ ਦੇ ਉੱਤੇ ਲਗਾਤਾਰ ਦਬਾਅ ਹੈ ਕਿ ਅਸੀਂ ਤੁਹਾਡੀਆਂ 2 ਗੱਲਾਂ ਮੰਨ ਲਈਆਂ। ਅਸੀਂ 6 ਤਰੀਕ ਵਾਲਾ ਟਕਰਾਅ ਵੀ ਟਾਲਤਾ, ਅਸੀਂ ਸੁਖਬੀਰ ਬਾਦਲ ਦੇ ਘਰ ਦੇ ਮੂਹਰੇ ਲੱਗਣ ਵਾਲਾ ਧਰਨਾ ਵੀ ਟਾਲਤਾ। ਜੀ ਜੀ, ਹੁਣ ਵਾਰੀ ਤੁਹਾਡੀ ਹੈ, ਤੁਸੀਂ ਸਾਡੀ ਗੱਲ ਮੰਨੋਗੇ। ਏਦਾਂ ਤਾਂ ਹੋ ਨਹੀਂ ਸਕਦਾ ਕਿ 2 ਗੱਲਾਂ ਤੂੰ ਮਾਹੌਰੀ ਆਈ ਮੰਨ ਗਏ। ਹੁਣ ਸਮਝੌਤਾ ਤਾਂ ਹੋਇਆ ਹੀ ਹੋਊਗਾ ਨਾ। ਸੋ ਜਿਹੜੀ ਇਹਨਾਂ ਨੇ ਮੰਨਣੀ ਆ ਉਹ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਲਾਂਭੇ ਕਰਨ ਵਾਲੀ ਪ੍ਰਕਿਰਿਆ। ਉਹਦੇ ਲਈ ਮਤਲਬ ਕਿ ਕਹਿੰਦੇ ਕਿ ਉਧਰੋਂ ਦਵਾਏ ਤੇ, ਪਰ ਉਹਨੂੰ ਕਹਿੰਦੇ ਵੀ ਪ੍ਰੋਸੈਸ ਨੂੰ ਟਾਈਮ ਲੱਗੂਗਾ। ਟਾਈਮ ਲੱਗਣ ਦਾ ਕਾਰਨ ਜੋ ਮਹਿਸੂਸ ਹੁੰਦਾ ਹੈ ਉਹ ਇਹੀ ਹੈ
ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਜਿਸ ਸਥਿਤੀ 'ਚ ਆਏ ਸੀ ਹਾਂਜੀ ਉਸ ਸਮੇਂ ਕੋਈ ਜਥੇਦਾਰ ਬਣਨ ਨੂੰ ਤਿਆਰ ਨਹੀਂ ਸੀ। ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ, ਗਿਆਨੀ ਰਘੁਵੀਰ ਸਿੰਘ ਹੋਰਾਂ ਨੂੰ, ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਹਟਾਇਆ ਗਿਆ ਸੀ। ਹਮ, ਉਸ ਸਮੇਂ ਬਾਦਲ ਧਿਰ ਦੇ ਖਿਲਾਫ, SGPC ਦੇ ਖਿਲਾਫ ਰੋਸਾ ਸੀ ਹਮ, ਕਿ ਤੁਸੀਂ ਉਸ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਫੈਸਲੇ ਦਾ ਕੀ ਮੰਨਣਾ, ਤੁਸੀਂ ਸਹੀ ਫੈਸਲਾ ਕਰਨ ਵਾਲੀ ਧਿਰਾਂ ਨੂੰ ਹੀ ਜਿਵੇਂ ਹਟਾ ਰਹੇ ਹੋ ਤਾਂ ਕੱਲ ਨੂੰ ਕੌਣ ਆਏਗਾ ਇਸ ਸਥਾਨ ਦੀ ਸੇਵਾ ਕਰਨ। ਹਮ, ਸੋ ਉਸ ਸਥਿਤੀ ਦੇ ਵਿੱਚ ਸਰਨਾ ਹੋਰਾਂ ਦੀ ਚੱਲੀ ਜਾਂ ਗੜਗੜ ਹੋਰਾਂ ਨੂੰ ਮੌਕਾ ਮਿਲਿਆ ਤੇ ਉਹ ਆ ਗਏ। ਹੁਣ ਜੀ ਬਾਦਲ ਤੇ ਇਹ ਵੀ ਨਹੀਂ ਚਾਹੂਗੀ ਕਿ ਇਹਨਾਂ ਨੂੰ ਹਟਾ ਦਈਏ ਤੇ ਮੁੜ ਕੇ ਸਾਡੀ ਵੀ ਨਾ ਕੋਈ ਮੰਨੇ ਗੱਲ ਨੂੰ। ਹਮ, ਤੇ ਇਸ ਲਈ ਉਹ ਕਹਿੰਦੇ ਰਾਹ ਲੱਭਦੇ ਫਿਰਦੇ ਨੇ। ਤੇ ਕੱਲ ਬਲਵਿੰਦਰ ਸਿੰਘ ਭੁੰਦੜ ਬੰਦ ਕਮਰਾ ਬੈਠਕ ਕਰਕੇ ਆਏ ਨੇ ਗਿਆਨੀ ਕੁਲਦੀਪ ਸਿੰਘ ਗੜਗੜ ਹੋਰਾਂ ਨਾਲ। ਜੀ ਇੱਧਰ SGPC ਦੀ ਬੈਠਕ ਸੀ, ਉੱਧਰ ਭੁੰਦੜ ਸਾਹਿਬ ਬੈਠਕ ਕਰ ਰਹੇ ਸੀ। ਕਿਉਂਕਿ ਧਾਮੀ ਹੋਰੀ ਦਮਦਮੀ ਟਕਸਾਲ ਦੇ ਮੁਖੀ ਨਾਲ ਤਾਂ ਲਗਾਤਾਰ ਰਾਬਤਾ ਕਰਦੇ ਰਹੇ, ਚਾਹੇ ਸੁਖਬੀਰ ਦੇ ਦੂਤ ਬਣ ਕੇ ਕਰ ਰਹੇ ਹੋਣ, ਪਰ ਕਿਤੇ ਨਾ ਕਿਤੇ ਉਹਨਾਂ ਦੀ ਆਪਸੀ ਸੁਰ ਵੀ ਮਿਲਦੀ ਹੈ ਨਾ। ਧਾਮੀ ਵੀ ਚਾਹੁੰਦੇ ਨੇ ਗਿਆਨੀ ਕੁਲਦੀਪ ਸਿੰਘ ਗੜਗੜ ਨੂੰ ਤੋਰਨ ਲਈ ਜੀ ਤੇ ਇਸ ਲਈ, ਪਰ ਧਾਮੀ ਹੋਰਾਂ ਨੇ ਜਿੱਦਣ ਦੇ ਜਥੇਦਾਰ ਦੀ ਸੇਵਾ ਨਿਭਾਈ ਆ, ਉਹਨਾਂ ਨੇ ਸੰਭਾਲੀ ਆ, ਉਦੋਂ ਦੇ ਬਤੌਰ ਜਥੇਦਾਰ, ਬਤੌਰ ਪ੍ਰਧਾਨ ਆਪਸ ਵਿੱਚ ਕੋਈ ਰਸਮੀ ਮੁਲਾਕਾਤ ਨਹੀਂ ਹੈ। ਤੇ ਹੁਣ ਵੀ ਫਿਰ ਕਹਿੰਦੇ ਬਾਦਲਾਂ ਨੂੰ ਜਵਾਬ ਦਿੱਤਾ ਧਾਮੀ ਹੋਰਾਂ ਨੇ ਕਿ ਮੈਂ ਨਹੀਂ ਜਾਣਾ ਜੀ ਉਹਨਾਂ ਨੂੰ ਕੁਝ ਕਹਿਣ ਤੋਂ ਪੁੱਛੋ ਜੀ। ਇਸ ਲਈ ਫਿਰ ਬਲਵਿੰਦਰ ਸਿੰਘ ਭੁੰਦੜ ਦੀ ਜ਼ਿੰਮੇਵਾਰੀ ਲਈ ਗਈ। ਤੇ ਬਲਵਿੰਦਰ ਸਿੰਘ ਭੁੰਦੜ ਹੁਣ ਕਰਕੇ ਕੀ ਆਏ ਹੋਣੇ, ਸਮਝਾ ਕੇ ਆਏ ਹੋਣੇ ਕਿ ਗਿਆਨੀ ਕੁਲਦੀਪ ਸਿੰਘ ਗੜਗੜ ਸਾਹਿਬ ਤੁਹਾਨੂੰ ਜਾਣਾ ਤਾਂ ਪੈਣਾ ਹੈ, ਜੇ ਤੋਰਾਂਗੇ ਤਾਂ ਚੰਗਾ ਨਹੀਂ ਲੱਗੂਗਾ, ਹਟਾਵਾਂਗੇ ਤਾਂ ਤੁਸੀਂ ਆਪੇ ਰਾਹ ਲੱਭ ਲਓ, ਹੈ ਨਾ, ਆਪੇ ਫਤਿਹ ਬੁਲਾ ਜਾਓ। ਕਿ ਇਹ ਕਹਿ ਕੇ ਆਏ ਨੇ ਜਾਂ ਦੱਸ ਕੇ ਆਏ ਨੇ ਕਿ ਵੀ ਤਿਆਰੀ ਕਰ ਲਓ ਆਪਣਾ, ਹੈ ਨਾ, ਟੈਚੀ ਪੈਕ ਕਰ ਲਓ ਕਿ ਆਪਾਂ ਸੇਵਾ ਤੋਂ ਮੁਕਤ ਕਰਾਂਗੇ ਤੁਹਾਨੂੰ ਆਉਂਦੇ ਦਿਨਾਂ 'ਚ। ਜਾਂ ਉਹ ਕਹਿ ਕੇ ਆਏ ਨੇ ਕਿ ਜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੇਸਗੜ੍ਹ ਸਾਹਿਬ ਦੀ ਸੇਵਾ ਤੁਹਾਡੇ ਕੋਲ ਰਹੇ, ਇਕੱਲੀ ਇੱਥੋਂ ਕਾਰਜਕਾਰੀ ਤੌਰ ਤੇ ਤੁਹਾਨੂੰ ਹਟਾ ਕੇ ਕਿਸੇ ਹੋਰ ਨੂੰ ਲਾਇਆ ਜਾਵੇ। ਸੋ ਇਹ ਤਾਂ ਹੁਣ ਦੋਏ ਜਣੇ ਜਾਣਦੇ ਨੇ ਜਾਂ ਵਾਹਿਗੁਰੂ ਜਾਣਦਾ ਜੀ ਕੀ ਕਰਕੇ ਇਹਨਾਂ ਦੀ ਗੱਲ ਕੋਈ ਬਾਹਰ ਨਹੀਂ ਆਈ ਜੀ। ਪਰ ਜੇ ਧਾਮੀ ਹੋਰਾਂ ਨੇ ਇਸ ਗੱਲ ਤੋਂ ਸੁਖਬੀਰ ਨੂੰ ਇਨਕਾਰ ਕੀਤਾ ਤਾਂ ਉਹਦਾ ਬਦਲਾ ਸੀਗਾ ਕਿ ਅੰਤਰਿਮ ਕਮੇਟੀ ਦੀ ਬੈਠਕ ਦੇ ਵਿੱਚ ਧਾਮੀ ਹੋਰਾਂ ਦੀ ਨਹੀਂ ਚੱਲੀ। ਇਹ ਬੈਠਕ ਏਜੰਡਾ ਪਹਿਲੇ ਦਿਨ ਤੋਂ ਬਾਹਰ ਸੀਗਾ ਵੀ ਇਹ ਬੈਠਕ ਦੇ ਵਿੱਚ ਜਥੇਦਾਰਾਂ ਦੀ ਸੇਵਾ ਮੁਕਤੀ ਔਰ ਨਿਯੁਕਤੀ ਦੇ ਲਈ ਜਿਹੜੇ ਨਿਯਮਾਵਲੀ ਬਣਨੀ ਆ ਉਹਦੇ ਲਈ ਇੱਕ ਕਮੇਟੀ ਦਾ ਗਠਨ ਹੋਣਾ। ਤੇ ਜਾਣਕਾਰੀ ਮਿਲ ਰਹੀ ਹੈ ਕਿ ਐਡਵੋਕੇਟ ਹਰਿੰਦਰ ਸਿੰਘ ਧਾਮੀ 24-25 ਨਾਮਾਂ ਦੀ ਸੂਚੀ ਲੈ ਕੇ ਗਏ ਸੀ ਕਿ ਨਾਮਾਂ ਨੂੰ ਆਪਾਂ ਪੇਸ਼ ਕਰਾਂਗੇ ਤੇ ਪ੍ਰਵਾਨ ਕਰਾਂਗੇ। ਤੇ ਬਹੁ ਗਿਣਤੀ ਮੈਂਬਰ ਧਾਮੀ ਦੇ ਨਾਲ ਸੀ। ਅੰਤਰੀ ਕਮੇਟੀ ਦੇ ਵਿੱਚ ਜ਼ਿਆਦਾਤਰ ਮੈਂਬਰ ਇਸ ਗੱਲ ਤੇ ਹਾਮੀ ਸੀਗੇ ਕਿ ਹਾਂ ਆਪਾਂ ਨੂੰ ਕਮੇਟੀ ਬਣਾਉਣੀ ਚਾਹੀਦੀ ਆ, ਕਮੇਟੀ ਨਿਯਮਾਵਲੀ ਤੇ ਕੰਮ ਕਰੇ, ਫਿਰ ਆਪਾਂ ਦੁਬਾਰਾ ਮੰਥਨ ਕਰੀਏ, ਫਿਰ ਉਹਨੂੰ ਅਮਲੀ ਰੂਪ ਚ ਬਣਾ ਦਈਏ। ਹੁਣ ਇਹ ਕਮੇਟੀ ਕੋਲ ਇਹ ਅਧਿਕਾਰ ਤਾਂ ਹੈ ਨਹੀਂ ਸੀ ਕਿ ਉਹਨੇ ਆਪੇ ਜਥੇਦਾਰ ਲਾ ਦੇਣੇ, ਹਟਾ ਦੇਣੇ ਜੀ। ਪਰ ਉਹਦੇ ਬਾਵਜੂਦ ਵੀ 1-2 ਮੈਂਬਰ ਅੰਦਰ ਟੱਪ ਕੇ ਗੱਲਾਂ ਕਰਦੇ ਰਹੇ, ਧਾਮੀ ਸਾਹਿਬ ਛੱਡੋ, ਕਿੱਥੇ ਪੰਗਾ ਲੈ ਰਹੇ ਹੋ, ਬਾਅਦ ਚੋਂ ਆਪਣੀ ਸਿਰ 'ਚ ਗਲੀਆਂ ਹੋਣਗੀਆਂ, ਇਹ ਚੱਲਣਾ ਨੀਗਾ ਕੰਮ, ਫਿਰ ਜਥੇਦਾਰ ਉਹਨਾਂ ਦੀ ਮਰਜ਼ੀ ਨਾਲ ਲੱਗਣ ਲੱਗ ਜਾਣਗੇ। ਫਿਰ ਬਾਹਰ ਜੋ ਖਦਸੇ ਸੀਗੇ ਉਹਨਾਂ ਨੇ ਖਦਸੇ ਵੀ ਪ੍ਰਗਟਾਏ ਤੇ ਬੋਲੀ ਵੀ ਕਿਸੇ ਹੋਰ ਦੀ ਬੋਲੀ। ਕਹਿੰਦੇ ਕਿ ਇੱਕ ਵਾਰ ਬੈਠਕ 'ਚ ਤਲਖੀ ਇਸ ਕਦਰ ਵੱਧ ਗਈ ਕਿ ਧਾਮੀ ਸਾਹਿਬ ਨੇ ਕਹਿ ਹੀ ਦਿੱਤਾ ਉਸ SGPC ਦੇ ਮੈਂਬਰ ਨੂੰ ਜਿਹੜੇ ਅੰਤਰਿਮ ਕਮੇਟੀ 'ਚ, ਕਹਿੰਦੇ ਕਿ ਭਾਈ ਕੋਈ ਉਸ ਗੱਲਾਂ ਆਪਣੇ ਦਿਮਾਗ ਤੋਂ ਵੀ ਸੋਚ ਕੇ ਕਰ ਲਿਆ ਕਰੋ ਕਿ ਸਾਰੀਆਂ ਉੱਪਰ ਵਾਲੇ ਨਹੀਂ ਮੰਨਣੀਆਂ। ਸਹੀ ਗੱਲ ਹੈ ਜੀ, ਹੋਰ ਕੀ ਕਹਿਣ ਫਿਰ। ਤੋ ਇੱਥੋਂ ਫਿਰ ਸਪਸ਼ਟ ਹੈ ਜੇ ਇਹ ਗੱਲ ਅੰਦਰ ਤਕਰਾਰ ਵੈਸੇ ਇੱਥੋਂ ਤੱਕ ਆ ਗਈ ਤਾਂ ਸਪਸ਼ਟ ਹੈ ਕਿ ਧਾਮੀ SGPC ਦੇ ਪਾਲੇ 'ਚੋਂ ਬੋਲ ਰਹੇ ਸੀ ਤੇ ਦੂਆ ਮੈਂਬਰ ਸੁਖਬੀਰ ਬਾਦਲ ਵਾਲੇ ਪਾਲੇ 'ਚੋਂ ਬੋਲ ਰਿਹਾ ਸੀ। ਸੋ ਉੱਥੋਂ ਜਦੋਂ ਕਿ ਅੱਗੇ ਤਾਂ ਸਾਰੀ ਕਮੇਟੀ ਉੱਥੋਂ ਹੁਕਮ ਲੈ ਕੇ ਆਉਂਦੀ ਹੈ, ਧਾਮੀ ਸਾਹਿਬ ਵੀ ਹੁਣ ਤੱਕ ਉੱਥੋਂ ਦੇ ਹੁਕਮ ਪਾਲਦੇ ਰਹੇ ਨੇ। ਸਹੀ ਹੈ। ਇਸ ਵਾਰ ਉਹ ਕਹਿੰਦੇ ਕਿ ਨਹੀਂ ਜੀ। ਤੇ ਇਸ ਲਈ ਇਹ ਸਭ ਦੇ ਬਾਵਜੂਦ ਵੀ 1 ਜਾਂ 2 ਮੈਂਬਰ ਦੂਏ ਪਾਸੇ ਸੀ, ਬਾਕੀ ਸਾਰੇ ਧਾਮੀ ਨਾਲ ਸਹਿਮਤ ਸੀ, ਤਾਂ ਵੀ ਕਮੇਟੀ ਬਣੀ ਨਹੀਂ। ਉਹ 24-25 ਨਾਮ ਪ੍ਰਵਾਨ ਹੋਏ ਨਹੀਂ। ਤੇ ਇੱਥੇ ਗੱਲ ਖਤਮ ਹੋ ਗਈ ਕਿ ਠੀਕ ਹੈ ਜੀ ਆਪਾਂ ਕਮੇਟੀ ਬਣਾਉਣ ਤੇ ਸਹਿਮਤ ਆ ਬਸ। ਸਹੀ। ਇਸੇ ਤਰ੍ਹਾਂ 350 ਸਾਲਾ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪਰਵ ਆ ਰਿਹਾ, ਉਸ ਨੂੰ ਮਨਾਉਣ ਦੇ ਲਈ ਕਮੇਟੀ 'ਚ ਫੈਸਲੇ ਹੋਏ। ਸਰਕਾਰ ਨੂੰ ਤਾੜਨਾ ਹੋਈ ਕਿ ਤੁਸੀਂ ਸ਼ਹੀਦੀ ਦਿਹਾੜੇ ਮਨਾਉਣੇ ਆ, ਜਨਮ ਦਿਹਾੜੇ ਮਨਾਉਣੇ ਆ, ਸ਼ਤਾਬਦੀਆਂ ਮਨਾਉਣੀਆਂ, ਇਹ ਤੁਸੀਂ ਉਸ ਸਰਕਾਰ ਦੇ ਸੰਕਲਪ 'ਚ ਧਿਆਨ 'ਚ ਰੱਖ ਕੇ ਮਨਾਓ ਕਿ ਜਿਸ ਖੇਤਰ 'ਚ ਗੁਰੂ ਸਾਹਿਬ ਦੇ ਚਰਨ ਪਏ ਨੇ, ਜਿਹੜੇ ਉਹਨਾਂ ਨਾਲ ਸੰਬੰਧਿਤ ਸ਼ਹਿਰ ਨਗਰ ਨੇ, ਧਾਰਮਿਕ ਨਗਰੀਆਂ ਨੇ, ਉਹਨਾਂ ਦਾ ਵਿਕਾਸ ਕਿਵੇਂ ਕਰਨਾ, ਉਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ, ਤੁਸੀਂ ਉੱਧਰ ਕੰਮ ਕਰੋ। ਸ਼ਤਾਬਦੀਆਂ ਮਨਾਉਣ ਦਾ ਕੰਮ SGPC ਤੇ ਛੱਡ ਦਿਓ। ਇਹ ਵੱਖਰੀ ਗੱਲ ਹੈ ਕਿ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਫਿਰ ਉਹ ਪੂਰੀ ਤਰ੍ਹਾਂ ਇਨਵੋਲਵ ਹੁੰਦੀ ਹੈ, ਫਿਰ ਉਹ SGPC ਨੂੰ ਪਿੱਛੇ ਕਰਕੇ ਆਪ ਮੂਹਰੇ ਬੈਠਦੀ ਹੈ, ਹੈ ਨਾ। ਤੇ ਜੇ ਦੂਸਰੀ ਧਿਰ ਫਿਰ ਉਹ ਕਹਿੰਦੇ ਕਿ ਨਹੀਂ ਇਹ ਦਖਲ ਹੈ ਫਿਰ ਸਿੱਖ ਧਰਮ ਦੇ ਵਿੱਚ। ਸੋ ਇਸ ਲਈ ਇਹ ਵੀ ਉਹਨਾਂ ਨੂੰ ਸੁਨੇਹਾ ਲਾਇਆ ਗਿਆ, ਕਿਉਂਕਿ ਪਿਛਲੇ ਦਿਨੀ ਤਸਵੀਰ ਨੂੰ ਲੈ ਕੇ ਵੀ ਸਵਾਲ ਉੱਠ ਗਿਆ ਸੀਗਾ ਜਦੋਂ ਇਹੀ ਸ਼ਤਾਬਦੀਆਂ ਮਨਾਉਣ ਦੇ ਹਵਾਲੇ ਨਾਲ
ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਸੀ ਜਿਹੜੀ AI ਨਾਲ ਡਿਜ਼ਾਈਨ ਕਰਕੇ ਲਾਤੀ ਸੀ। ਸੋ ਫਿਰ ਅਗਲੇ ਇਸ਼ਤਿਹਾਰਾਂ 'ਚ ਤਸਵੀਰ ਬਦਲੀ ਪੰਜਾਬ ਸਰਕਾਰ ਨੇ, ਜੀ ਉਹ ਓਰੀਜਨਲ ਤਸਵੀਰ ਲਾਈ ਫਿਰ ਸ਼੍ਰੀ ਦਰਬਾਰ ਸਾਹਿਬ ਦੀ। ਫਿਰ ਇੱਥੇ 6 ਜੂਨ ਵਾਲੇ ਘੱਲੂਘਾਰੇ ਵਾਲੇ ਮੌਕੇ ਤੇ ਜਿਹੜੇ ਸਮਾਗਮ ਸੀਗੇ ਉਹਨਾਂ ਦੇ ਵਿੱਚ ਨਿਮਰਤਾ ਸਹਿਤ, ਸਾਦਗੀ ਸਹਿਤ, ਹੈ ਨਾ, ਜਿਵੇਂ ਰੋਲ ਨਿਭਾਇਆ ਦਮਦਮੀ ਟਕਸਾਲ ਨੇ, ਨਿਹੰਗ ਜਥੇਬੰਦੀਆਂ ਨੇ, ਹੋਰ ਸੰਪਰਦਾਵਾਂ ਨੇ, ਸਿੱਖ ਸੰਸਥਾਵਾਂ ਨੇ, ਨੁਮਾਇੰਦਿਆਂ ਨੇ, ਉਹਨਾਂ ਦਾ ਸਮੁੱਚਾ ਧੰਨਵਾਦ ਵੀ ਕੀਤਾ ਗਿਆ ਇਸ ਬੈਠਕ 'ਚ ਕਿ ਤੁਸੀਂ ਟਕਰਾਅ ਟਾਲਿਆ, ਉਹਦੇ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ। ਸੋ ਇਹ ਸਾਰਾ ਕੱਲ ਦੇ 'ਚ ਵਾਪਰਿਆ। ਲੈ ਦੇ ਕੇ ਹੋਇਆ ਕੁਛ ਨਹੀਂ। ਮਨਮੋਹਨ ਸਿੰਘ ਦੀ ਫੋਟੋ ਲਾਉਣ ਵਾਲਾ ਫੈਸਲਾ ਜਿਹੜਾ ਪਹਿਲਾਂ ਲੈ ਲਿਆ ਸੀ ਉਹਦੇ ਉੱਤੇ ਵੀ ਦੁਬਾਰਾ ਜੇ ਮੰਥਨੀ ਉਹਦੇ ਉੱਪਰ ਵੀ ਮੁੜ ਕੇ ਕੋਈ ਫੈਸਲਾ ਨਹੀਂ ਹੋਇਆ, ਕਿਉਂਕਿ ਵਿਰੋਧ ਵੱਡੀ ਗਿਣਤੀ 'ਚ ਉੱਠ ਖੜਾ ਹੋਇਆ ਸੀ ਕੁਝ ਧਿਰਾਂ ਵੱਲੋਂ, ਸੰਸਥਾਵਾਂ ਵੱਲੋਂ, ਕਿ ਵੀ ਉਸ ਧਿਰ ਤੋਂ ਆਉਂਦੇ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ, ਸੋ ਇਸ ਲਈ ਦੀ ਫੋਟੋ ਨਹੀਂ ਲੱਗਣੀ ਚਾਹੀਦੀ। ਕੁਝ ਤਰ੍ਹਾਂ ਕਹਿੰਦੇ ਇੱਕੋ ਇੱਕ ਸਿੱਖ ਪ੍ਰਧਾਨ ਮੰਤਰੀ ਭਾਰਤ ਨੂੰ ਮਿਲੇ ਨੇ ਜਿਨ੍ਹਾਂ ਨੂੰ ਦੁਨੀਆ ਭਰ ਦੇ ਵਿੱਚ ਪਹਿਚਾਣਾ ਤੇ ਸਾਰੀ ਦੁਨੀਆ ਨੂੰ ਮਾਨਤਾ ਦੇ ਰਹੀ, ਆਪਾਂ ਨਹੀਂ ਦੇ ਰਹੇ। ਸੋ ਦੋਹਰਾ ਵਿਚਾਰ ਪੰਥਕ ਸਭਾ 'ਚ ਚੱਲ ਰਿਹਾ ਇਸ ਗੱਲ ਨੂੰ ਲੈ ਕੇ। ਸੋ ਇਸ ਲਈ ਪਹਿਲਾਂ ਫੈਸਲਾ SGPC ਨੇ ਲੈ ਲਿਆ ਸੀ, ਹੁਣ ਉਸ ਨੂੰ ਫਿਲਹਾਲ ਵਿਚਾਰ ਅਧੀਨ ਪਾ ਲਿਆ ਮੁੜ ਕੇ, ਇਹਦੇ ਪਰ ਵੀ ਵਿਚਾਰ। ਸੋ ਕੁਝ ਵੀ ਸਹੀ ਰੂਪ 'ਚ ਹੋਇਆ ਹੀ ਨਹੀਂ ਜੀ ਕੱਲ ਦੀ ਬੈਠਕ 'ਚ। ਜੀ, ਕਮਾਲ ਦੀ ਗੱਲ ਤਾਂ ਇਹ ਆ ਨਾ ਵੀ ਸ਼ਰਮਾ ਜੀ, ਜਿਹੜੇ ਲੋਕ ਅੱਜ ਤੋਂ ਕੁਝ ਦਿਨ ਪਹਿਲਾਂ ਇਹ ਗੱਲ ਕਹਿੰਦੇ ਸੀਗੇ ਵੀ ਅਸੀਂ ਜਥੇਦਾਰ ਸਾਹਿਬਾਨ ਨੂੰ ਜਿਸ ਤਰੀਕੇ ਨਾਲ ਫਾਰਗ ਕੀਤਾ ਗਿਆ, ਅਸੀਂ ਉਹਦਾ ਵਿਰੋਧ ਕਰਦੇ ਹਾਂ ਤੇ ਅਸੀਂ ਘਿਰਾਓ ਕਰਾਂਗੇ, ਅਸੀਂ ਧਰਨੇ ਲਾਵਾਂਗੇ, ਉਹਨਾਂ ਨੂੰ ਹੁਣ ਆਹ ਚੀਜ਼ਾਂ ਦਿਖਦੀਆਂ ਹੀ ਨਹੀਂ ਹੈ। ਉਹਨਾਂ ਦੀ ਪਤਾ ਨਹੀਂ ਅੰਦਰ ਖਾਤੇ ਕੀ ਸੈਟਲਮੈਂਟ ਹੋਈ ਹੈ। ਉਹਨਾਂ ਨੂੰ SGPC ਦੇ ਫੈਸਲਿਆਂ ਤੇ ਕੀਤੀ ਜਾ ਰਹੀ ਦਖਲਅੰਦਾਜ਼ੀ ਜਾਂ ਥੋਪੇ ਜਾ ਰਹੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਦਿਖਦੇ ਹੀ ਨਹੀਂਗੇ, ਔਰ ਗੱਲ ਕਰਦੇ ਨੇ ਨਾਰਾ ਲਾਉਂਦੇ। ਹਾਂਜੀ, ਇਹ ਸਾਰਿਆਂ ਨੂੰ ਪਤਾ ਹੈ ਜੀ ਕਿ ਇਹ ਪੰਥਕ ਰੋਹ ਰੀਤਾਂ ਨੂੰ, ਪੰਥਕ ਸਿਧਾਂਤਾਂ ਨੂੰ ਬਚਾਉਣ ਲਈ ਕੋਈ ਨਹੀਂ ਲੜ ਰਿਹਾ। ਸਿਰਫ ਆਪੋ ਆਪਣੀ ਹਉਮੈ, ਆਪੋ ਆਪਣੇ ਰੁਤਬੇ, ਆਪੋ ਆਪਣੀ ਹੋਂਦ, ਇਹਨੂੰ ਬਚਾਉਣ ਤੇ ਦਿਖਾਉਣ ਲਈ ਸਾਰੇ ਲੜ ਰਹੇ ਜੀ। ਅਗਲਾ ਮਸਲਾ ਵਿਚਾਰੀਏ ਸ਼ਰਮਾ ਜੀ, ਸਿੱਧੂ ਮੂਸੇਵਾਲੇ ਦੇ ਉੱਤੇ ਜਿਹੜੀ ਡਾਕੂਮੈਂਟਰੀ ਬਣੀ ਆ, ਮਰਹੂਮ ਨੌਜਵਾਨ ਪੰਜਾਬੀ ਗਾਇਕ ਸੀਗਾ। ਮਾਨਸਾ ਕੋਰਟ ਨੇ ਉਸ ਮਾਮਲੇ ਦੇ ਵਿੱਚ 16 ਜੂਨ ਨੂੰ ਜਵਾਬ ਮੰਗਿਆ ਜੀ BBC ਤੋਂ। ਹਾਂ ਬਿਲਕੁਲ ਜੀ, BBC ਨੇ ਇੱਕ ਡਾਕੂਮੈਂਟਰੀ ਤਿਆਰ ਕੀਤੀ ਜਿਹਦੀ ਪਹਿਲਾਂ ਸਕਰੀਨਿੰਗ ਦੀ ਗੱਲ ਚੱਲਣੀ ਸੀ ਕਿ ਮੁੰਬਈ 'ਚ ਉਹਦੀ ਸਕਰੀਨਿੰਗ ਹੋਏਗੀ। ਫਿਰ ਸਕਰੀਨਿੰਗ ਤਾਂ ਪਰਿਵਾਰ ਦੇ ਵਿਰੋਧ ਤੇ ਚੱਲਦੇ ਆ ਜਾਂ BBC ਦੇ ਆਪਣੇ ਕੁਝ ਫੈਸਲੇ ਕਰਕੇ ਟਲੀ ਹੋਵੇ ਜੀ। ਹਾਂ, ਪਰ ਮਤਲਬ ਕਿ ਉਹ ਰਿਲੀਜ਼ ਜ਼ਰੂਰ ਹੋਈ, ਔਰ ਇੱਕ ਨਹੀਂ 2 ਪਾਰਟ ਉਹਦੇ ਰਿਲੀਜ਼ ਹੋ ਚੁੱਕੇ ਨੇ। ਸਿੱਧੂ ਮੂਸੇਵਾਲੇ ਦੇ ਜਨਮ ਦਿਨ ਦੇ ਹਵਾਲੇ ਨਾਲ BBC ਵੱਲੋਂ ਇਹਨੂੰ ਰਿਲੀਜ਼ ਕੀਤਾ ਗਿਆ। ਦੋ ਦੇ ਐਪੀਸੋਡ ਆ ਚੁੱਕੇ ਨੇ। ਇੱਕ ਦੇ ਵਿੱਚ ਉਹਦਾ ਸੰਘਰਸ਼ ਤੇ ਹਿੱਟ ਹੋਣ ਦੀ ਪ੍ਰਕਿਰਿਆ, ਦੂਏ 'ਚ ਉਹਦੇ ਕਤਲ ਦੀ ਕਹਾਣੀ ਸਾਰੀ ਨੂੰ ਬਿਆਨ ਕੀਤਾ। ਸੋ ਇਹ ਮਾਮਲਾ ਇਸ ਮੌਕੇ ਅਦਾਲਤੀ ਪ੍ਰਕਿਰਿਆ 'ਚ ਹੈ, ਟਰਾਇਲ ਤੇ ਚੱਲ ਰਿਹਾ ਜੀ। ਉਸ ਸਮੇਂ ਅਜਿਹੀ ਡਾਕੂਮੈਂਟਰੀ ਉਹ ਵੀ BBC ਵਰਗੇ ਅਦਾਰੇ ਵੱਲੋਂ ਆਉਣੀ ਤੇ ਪਰਿਵਾਰ ਨੂੰ ਇਹ ਖਦਸ਼ਾ ਕਿ ਜੀ ਇਹਦੇ ਨਾਲ ਸਾਡਾ ਕੇਸ ਪ੍ਰਭਾਵਿਤ ਹੋ ਸਕਦਾ ਹੈ ਜੀ, ਕੇਸ ਤੇ ਅਸਰ ਪੈ ਸਕਦਾ। ਔਰ ਇਸ ਲਈ ਉਹਨਾਂ ਨੇ ਇਤਰਾਜ਼ ਪ੍ਰਗਟਾਇਆ। BBC ਨੂੰ ਕਹਿੰਦੇ ਉਹਨਾਂ ਨੇ ਰੋਕਣ ਲਈ ਹਦਾਇਤ ਕੀਤੀ ਸੀ, BBC ਨੇ ਉਹਨਾਂ ਦੀ ਨਹੀਂ ਸੁਣੀ ਮੰਨੀ ਤੇ ਫਿਰ ਆਖਰ ਪਰਿਵਾਰ ਮਾਨਸਾ ਕੋਰਟ ਚਲਾ ਗਿਆ। ਮਾਨਸਾ ਕੋਰਟ ਦੇ ਵਿੱਚ 12 ਜੂਨ ਨੂੰ ਸੁਣਵਾਈ ਹੋਈ ਸੀ ਇਸ ਮਸਲੇ ਤੇ। ਪਰਿਵਾਰ ਵੱਲੋਂ ਕੀਤੇ ਗਏ ਵਕੀਲਾਂ ਨੇ ਆਪਣੇ ਪੱਖ ਦਲੀਲਾਂ ਰੱਖੀਆਂ ਜੀ ਤੇ ਮਾਨਸਾ ਕੋਰਟ ਨੇ ਇਹ ਸੁਣਵਾਈ ਨੂੰ ਸੁਣਦਿਆਂ ਹੋਇਆਂ BBC ਨੂੰ ਇੱਕ ਤਰ੍ਹਾਂ ਨੋਟਿਸ ਭੇਜ ਕੇ 16 ਜੂਨ ਨੂੰ ਆਪਣਾ ਜਵਾਬ ਦਾਖਲ ਕਰਨ ਲਈ ਨਿਰਦੇਸ਼ ਦਿੱਤੇ ਨੇ ਕਿ ਤੁਸੀਂ ਆ ਕੇ ਆਪਣਾ ਜਵਾਬ ਦਾਖਲ ਕਰੋ ਕਿ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ, ਕਿਉਂਕਿ ਪਰਿਵਾਰ ਜਿਵੇਂ ਇਤਰਾਜ਼ ਪ੍ਰਗਟਾ ਚੁੱਕੇ। ਇਹਦੇ ਵਿੱਚ ਪ੍ਰਵੀਨ ਜੀ ਜਿਨ੍ਹਾਂ ਨੇ ਦੇਖੀ ਹੈ ਜਾਂ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਦੇ ਲਈ ਹੈ ਕਿ ਇਹਦੇ ਵਿੱਚ ਲਗਭਗ ਗੱਲਾਂ ਬਾਤਾਂ ਨੇ ਸਾਰਿਆਂ ਨਾਲ ਜੋ ਸਿੱਧੂ ਮੂਸੇਵਾਲੇ ਦੇ ਨੇੜੇ ਤੇੜੇ ਕਿਸੇ ਨਾ ਕਿਸੇ ਰੂਪ ਨਾਲ ਜੁੜੇ ਰਹੇ ਨੇ। ਉਹਦੇ ਵਿੱਚ ਕੁਝ ਪੱਤਰਕਾਰਾਂ ਨਾਲ ਨੇ, ਕੁਝ ਪੁਲਿਸ ਅਧਿਕਾਰੀਆਂ ਨਾਲ ਨੇ, ਹੈ ਨਾ, ਕੁਝ ਦੋਸਤਾਂ ਮਿੱਤਰਾਂ ਨਾਲ ਨੇ ਸਿੱਧੂ ਮੂਸੇਵਾਲੇ ਦੇ। ਇੱਥੋਂ ਤੱਕ ਕਿ ਗੋਲਡੀ ਬਰਾੜ ਦੀ ਆਡੀਓ ਦਾ ਹਵਾਲਾ ਦਿੱਤਾ ਗਿਆ, ਉਹਦੇ ਨਾਲ ਆਡੀਓ ਹੈ। ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪਰਿਵਾਰ ਦਾ ਇਹ ਵੀ ਖਦਸ਼ਾ ਹੈ ਕਿ ਇਸ ਨੂੰ ਗੈਂਗਸਟਰਵਾਦ ਨਾਲ ਜੁੜਿਆ ਹੋਇਆ ਦਿਖਾਇਆ ਜਾ ਰਿਹਾ ਤੇ ਇਹ ਸਾਰੀਆਂ ਕੁਝ ਗੱਲਾਂ ਤੋਂ ਇਤਰਾਜ਼ ਦੇ ਕਰਦਿਆਂ ਉਹ ਅਦਾਲਤ ਦਾ ਰੁਖ ਕੀਤਾ ਤੇ ਅਦਾਲਤ ਨੇ BBC ਤੋਂ ਜਵਾਬ ਮੰਗਿਆ ਜੀ। ਸੋ ਦੇਖਦੇ ਹਾਂ BBC ਇਹਦੇ ਤੇ ਕੀ ਜਵਾਬ ਦਿੰਦੀ ਹੈ, ਕਿਉਂਕਿ ਅਜੇ ਤਾਂ ਸਥਾਨਕ ਕੋਰਟ ਦੇ ਵਿੱਚ ਇਹ ਮਾਮਲਾ ਫਿਰ ਜੇ ਸਹੀ ਮਾਇਨੇ 'ਚ ਤੁਰ ਪਈ ਗੱਲ ਤਾਂ ਫਿਰ ਉੱਪਰਲੀਆਂ ਅਦਾਲਤਾਂ ਤੱਕ ਜਾਊਗਾ। ਲੰਬਾ ਪ੍ਰੋਸੈਸ ਹੈ, ਪਰ BBC ਨੂੰ ਹਦਾਇਤ ਕੀ ਕੋਈ ਅਦਾਲਤ ਕਰੂਗੀ ਵਾਪਸ ਲੈਣ ਲਈ? ਪਰਿਵਾਰ ਦੀ ਮੰਗ ਤਾਂ ਪਹਿਲਾਂ ਇਹ ਹੈ ਨਾ ਕਿ ਉਹਨੂੰ ਰੋਕਿਆ ਜਾਵੇ। ਪਰ ਜੇ ਜਿਸ ਤਰ੍ਹਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਉਹ 'ਚ ਜੋ ਰਿਲੀਜ਼ ਹੋ ਗਿਆ ਉਹਦੇ ਵਿੱਚੋਂ ਕਲਿੱਪ ਬਣਾ ਲੈਂਦੇ ਆ ਲੋਕ, ਅਲੱਗ-ਅਲੱਗ ਥਾਵਾਂ ਤੇ ਇੰਨੀ ਥਾਵਾਂ ਤੇ ਫੈਲ ਜਾਂਦੀ ਹੈ ਕਿ ਮੁੜ ਕੇ ਇਕੱਠੀ ਕਰਨੀ ਅਸੰਭਵ ਵਰਗੀ ਸਥਿਤੀ ਹੋ ਜਾਂਦੀ। ਤੁਸੀਂ ਦੇਖ ਲਓ ਵੀ ਜਦੋਂ BBC ਦੀ ਗੱਲ ਚੱਲੀ ਸੀਗੀ, BBC ਦੇ ਉੱਤੇ BBC ਨੇ ਨਾ ਗੁਜਰਾਤ ਦੇ ਵਿੱਚ ਜੋ ਕਤਲੇਆਮ ਹੋਇਆ ਸੀਗਾ ਉਹਦੇ ਤੇ ਵੀ ਡਾਕੂਮੈਂਟਰੀ ਬਣਾਈ ਸੀਗੀ। ਉਹ ਤੇ ਰੋਕ ਲੱਗ ਗਈ। BBC ਨੂੰ ਕਾਫੀ ਕਾਨੂੰਨੀ ਤੌਰ ਤੇ ਖੱਜਲ ਖੁਆਰ ਹੋਣਾ ਪਿਆ। ਲੋਕਾਂ ਦੀ ਸਹਿਮਤੀ ਜੁੜ ਗਈ BBC ਦੇ ਨਾਲ ਵੀ ਚਲੋ ਇਹਨਾਂ ਦਾ ਕੰਮ ਸੀਗਾ। ਹਾਲਾਂਕਿ ਉੱਥੇ ਜੋ ਵਾਪਰਿਆ ਉਹ ਆਪਾਂ ਨੂੰ ਪਤਾ ਹੀ ਹੈ, ਨੈੱਟ ਦੇ ਉੱਤੇ ਦਰਜ ਹੀ ਹੈ ਸਾਰਾ, ਲੋਕਾਂ ਦੀਆਂ
ਬਾਈਟਸ, ਲੋਕਾਂ ਦੀਆਂ ਇੰਟਰਵਿਊਜ਼ ਵਿਕਟਮ ਦੀਆਂ, ਸਾਰਾ ਕੁਝ ਪਿਆ। ਪਰ BBC ਨੂੰ ਇੱਕ ਸਹਿਮਤੀ ਮਿਲੀ ਕਿ BBC ਦੇ ਨਾਲ ਧੱਕਾ ਹੋ ਰਿਹਾ। ਪਰ ਇਸ ਮਾਮਲੇ ਦੇ ਵਿੱਚ BBC ਉੱਤੇ ਵੀ ਤਕਨੀਕੀ ਖਾਮੀਆਂ ਦੇ ਮਾਮਲੇ ਦੇ ਵਿੱਚ ਕੀ ਨੁਕਸ ਕੱਢੇ ਜਾ ਰਹੇ ਨੇ ਵੀ ਤੁਸੀਂ ਇੱਕ ਧਿਰ ਨੂੰ ਕਵਰ ਕਰ ਲਿਆ, ਦੂਜੀ ਜਿਹੜੀ ਵਿਕਟਮ ਧਿਰ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਿਹੜੀ ਦੂਜੀ ਧਿਰ ਹੈ ਅਦਾਲਤ ਦੇ ਵਿੱਚ ਜਿਹੜੀ ਕਹਿੰਦੀ ਹੈ ਵੀ ਸਾਡੇ ਨਾਲ ਵਧੀਕੀ ਹੋਈ ਹੈ, ਉਹਦਾ ਵਰਸ਼ਨ ਤੱਕ ਨਹੀਂ ਤੁਸੀਂ ਪਾਇਆ। ਤੇ ਕਾਲੀ ਦੇ ਨਾਲ ਇੰਨੀ ਨਾ ਰਿਲੀਜ਼ ਕੀਤੀ ਗਈ ਵੀ ਜਿਹੜੀ ਕੋਰਟ ਹੈ ਉਹਦੀ ਵੀ ਇਸ ਮਾਮਲੇ ਦੇ ਵਿੱਚ ਕੋਈ ਉਡੀਕ ਨਹੀਂ ਕੀਤੀ ਗਈ, ਉਹਦਾ ਫੈਸਲਾ ਕੀ ਹੁੰਦਾ ਜਾਂ ਉਹ ਕੀ ਡਾਇਰੈਕਸ਼ਨ। ਬਿਲਕੁਲ। ਅਗਨੀਵੀਰ ਕਾਸ਼ਦੀਪ ਸ਼ਰਮਾ ਜੀ, ਮਹੀਨਾ ਕੁ ਪਹਿਲਾਂ ਇਹ ਨੌਜਵਾਨ ਜਿਹੜਾ ਉਹ ਦੇਸ਼ ਦੀ ਸਰਹੱਦ ਤੇ ਲੜਦਿਆਂ ਆਪਣੀ ਜਾਨ ਵਾਰ ਗਿਆ ਸੀ। ਇਸ ਪਰਿਵਾਰ ਦੀਆਂ ਕਾਫੀ ਮੰਗਾਂ ਸਨ। ਸ਼ਾਇਦ ਕੁਲਤਾਰ ਸਿੰਘ ਸੰਧਵਾਂ ਜਿਹੜੇ ਸਪੀਕਰ ਵਿਧਾਨ ਸਭਾ ਨੇ ਉਹ ਵੀ ਇਸ ਪਰਿਵਾਰ ਤੱਕ ਪਹੁੰਚ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਾਸ਼ਦੀਪ ਦੀ ਸ਼ਹਾਦਤ ਬਹੁਤ ਵੱਡੀ ਹੈ। ਬਿਲਕੁਲ ਸ਼ਹਾਦਤ ਵੱਡੀ ਹੁੰਦੀ ਹੈ, ਛੁਟਿਆ ਨਹੀਂ ਸਕਦੇ ਆਪਾਂ ਉਸ ਮਾਮਲੇ ਦੇ ਵਿੱਚ ਕਿਸੇ ਵੀ ਤਰੀਕੇ ਨਾਲ। ਪਰ ਇੰਨਾ ਸਮਾਂ ਗੁਜ਼ਰਨ ਦੇ ਬਾਵਜੂਦ ਉਹਦਾ ਜਿਹੜਾ ਪਰਿਵਾਰ ਹੈ ਜੀ, ਉਹ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਉਹ ਜਲ ਪ੍ਰਵਾਹ ਨਹੀਂ ਕਰ ਰਿਹਾ, ਜਿਹਨੂੰ ਆਪਾਂ ਫੁੱਲ ਨਹੀਂ ਪਾ ਰਿਹਾ ਕਹਿ ਸਕਦੇ ਹਾਂ ਜੀ। ਪ੍ਰਵੀਨ ਜੀ, ਜਦੋਂ ਕਿਸੇ ਮਾਂ ਦਾ ਪੁੱਤ ਨਾ ਜੀ ਸਰਹੱਦ ਤੋਂ ਤਿਰੰਗੇ 'ਚ ਲਿਪਟ ਕੇ ਘਰੇ ਵਾਪਸ ਆਉਂਦਾ ਹੈ, ਉਹਦੀਆਂ ਅੱਖਾਂ 'ਚ, ਮਾਂ ਦੇ 'ਚ, ਪਰਿਵਾਰ ਦੀਆਂ 'ਚ ਹੰਝੂ ਹੁੰਦੇ ਨੇ, ਅੰਦਰ ਟੁੱਟ ਭੱਜ ਹੁੰਦੀ ਆ, ਹੈ ਨਾ, ਇੱਕ ਤਕਲੀਫ ਪੁੱਤ ਦੇ ਜਾਣ ਦੀ ਹੁੰਦੀ ਹੈ। ਪਰ ਉਹਦੇ ਬਾਵਜੂਦ ਵੀ ਨਾ ਕਿਤੇ ਸੂਖਮ ਜਾਂ ਕਣ ਇੱਕ ਮਾਣ ਕਰਨ ਵਾਲਾ ਹੁੰਦਾ ਆਪਣੇ ਬੱਚੇ ਤੇ, ਕਿ ਮਾਣ ਹੈ ਕਿ ਉਹਨੇ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾਤੀ, ਉਸ ਨੂੰ ਸਲੂਟ ਹੋ ਰਹੇ ਨੇ ਇਸ ਮੌਕੇ, ਜਾਣਾ ਤਾਂ ਸਾਰਿਆਂ ਨੇ। ਪਰ ਜਦੋਂ ਇਹ ਸਾਰੀ ਸਥਿਤੀ ਉਲਟ ਹੋ ਜਾਵੇ ਕਿ ਪੁੱਤ ਘਰੇ ਲਾਸ਼ ਬਣ ਕੇ ਆ ਜਾਵੇ ਤੇ ਉਹਦੇ ਸੰਸਕਾਰ ਨੂੰ ਮਹੀਨਾ ਖੰਡ ਬੀਤ ਜਾਵੇ ਤੇ ਸਰਕਾਰਾਂ, ਸਿਸਟਮ ਉਸ ਨੂੰ ਅਜੇ ਤੱਕ ਸ਼ਹੀਦ ਦਾ ਦਰਜਾ ਵੀ ਨਾ ਦੇਣ ਲਈ ਤਿਆਰ ਹੋਣ, ਸਹੀ ਹੈ, ਫਿਰ ਸੋਚੋ ਉਸ ਪਰਿਵਾਰ ਤੇ ਕੀ ਬੀਤੀ ਹੋਣੀ। ਬਿਲਕੁਲ ਤੁਸੀਂ ਦਰੁਸਤ ਫਰਮਾਇਆ। ਇਹ ਫਰੀਦਕੋਟ ਦੇ ਕੋਠੇ ਚਹਿਲ ਪਿੰਡ ਦਾ ਨੌਜਵਾਨ 20 ਸਾਲਾ ਆਕਾਸ਼ਦੀਪ ਸਿੰਘ, ਤੇ ਉਹ ਪਿੰਡ ਹੈ ਜਿਹੜਾ ਕੁਲਤਾਰ ਸੰਧਵਾਂ ਦੇ ਵਿਧਾਨ ਸਭਾ ਹਲਕੇ ਚ ਆਉਂਦਾ ਹੈ। ਤੇ ਕੁਲਤਾਰ ਸੰਧਵਾਂ ਹੋਰੀ ਇੱਕ ਵਾਰ ਨਹੀਂ 5 ਵਾਰ ਜਾਇਆ ਇਸ ਪਰਿਵਾਰ ਕੋਲ। ਕਿ ਉਹ ਇੰਨੀ ਵੀ ਸਮਰੱਥਾ ਨਹੀਂ ਰੱਖਦੇ ਕਿ ਉਹ ਇਹਨਾਂ ਦੇ ਲਈ ਇਸ ਤਰ੍ਹਾਂ ਦੀ ਕੋਈ ਜਦੋਜਹਿਦ ਕਰ ਸਕਣ? ਗੇੜਾ ਮਾਰ ਕੇ ਸਰ ਜਾਂਦਾ, ਜਾਂ ਉਹ ਕੋਸ਼ਿਸ਼ ਹੀ ਨਹੀਂ ਕਰਦੇ, ਜਾਂ ਕੋਸ਼ਿਸ਼ ਚੱਲਦੀ ਨਹੀਂ ਉਹਨਾਂ ਦੀ। ਸਵਾਲ ਤਾਂ ਇਹ 14 ਮਈ ਦੀ ਰਾਤ ਨੂੰ ਸ਼੍ਰੀਨਗਰ ਦੇ ਵਿੱਚ ਡਿਊਟੀ ਦੇ ਦੌਰਾਨ ਉਹਦੇ ਸਿਰ 'ਚ ਗੋਲੀ ਲੱਗਦੀ ਹੈ ਜੀ। ਤੇ ਉਸ ਤੋਂ ਬਾਅਦ ਪਰਿਵਾਰ ਸਾਰਿਆਂ ਦੇ ਕਹਿਣ ਤੇ ਦਾਹ ਸੰਸਕਾਰ ਕਰ ਦਿੰਦਾ ਹੈ। ਪਰ ਉਹ ਹੁਣ ਤੱਕ ਰੱਖਿਆ ਮੰਤਰਾਲੇ ਨੂੰ, ਗ੍ਰਹਿ ਮੰਤਰਾਲੇ ਨੂੰ, ਪੰਜਾਬ ਸਰਕਾਰ ਨੂੰ, ਸੰਬੰਧਿਤ ਉਸ ਜਵਾਨ ਦੀ ਯੂਨਿਟ ਨੂੰ ਚਿੱਠੀਆਂ ਲਿਖ ਚੁੱਕਿਆ ਕਿ ਜੀ ਸਾਨੂੰ ਦੱਸਦਾ ਦਿਓ ਕਿ ਸਾਡੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਕਿਉਂ ਨਹੀਂ। ਪ੍ਰਵੀਨ ਜੀ, ਆਕਾਸ਼ਦੀਪ ਦੀ ਮੌਤ ਤੋਂ ਬਾਅਦ ਉਹਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਕਿ ਉਹ ਘਰੇ ਛੁੱਟੀ ਆਉਂਦਾ, ਛੁੱਟੀ ਕੱਟਣ ਤੋਂ ਜਦੋਂ ਵਾਪਸ ਜਾਂਦਾ ਤਾਂ ਦੋਸਤਾਂ, ਮਿੱਤਰਾਂ, ਮਾਂ ਪਿਓ ਸਾਰਿਆਂ ਨੂੰ ਗਲੇ ਮਿਲ ਕੇ ਬੱਸ ਚੜ੍ਹਦਾ ਤੇ ਬੱਸ ਚੜ੍ਹ ਕੇ ਆਪਣੀ ਬੇਬੇ ਨੂੰ ਸਲੂਟ ਮਾਰਦਾ। ਜੀ ਬਿਲਕੁਲ। ਤੇ ਉਹਦਾ ਜ਼ਿੰਦਗੀ ਦਾ ਆਖਰੀ ਸਲੂਟ ਬਣਨੇ ਪੜਿਆ। ਸਹੀ। ਉਸ ਤੋਂ ਬਾਅਦ ਉਹ ਘਰੇ ਲਾਸ਼ ਦੇ ਰੂਪ ਚ ਪਰਤਦਾ। ਹੁਣ ਸਵਾਲ ਇੱਥੇ ਇਹ ਖੜਾ ਕਿ ਆਪਾਂ ਜਦੋਂ ਅਗਨੀਵੀਰ ਯੋਜਨਾ ਆਈ ਸੀ ਤਦ ਆਪਾਂ ਉਸ ਦੇ ਹਵਾਲੇ ਨਾਲ ਬਹੁਤ ਗੱਲ ਕਰ ਰਹੇ ਸੀ ਕਿ ਵੀ ਇਹ ਨੌਜਵਾਨੀ ਨਾਲ ਧੋਖਾ ਹੈ। ਧੋਖਾ, ਬਿਲਕੁਲ ਸਹੀ। ਇਹ ਬੱਚਿਆਂ ਨਾਲ ਖਿਲਵਾੜ ਹੈ। ਤੇ ਤਦ ਕਈ ਸੋ ਕਾਲਡ ਬੁੱਧੀਜੀਵੀ ਕਹਿੰਦੇ ਸੀ ਐ ਨਹੀਂ ਹੁੰਦਾ ਜੀ, ਐ ਨਹੀਂ ਹੁੰਦਾ, ਬਹੁਤ ਗਿਆਨਵਾਨ ਵੰਡਦੇ ਸੀ, ਸਾਨੂੰ ਵੀ ਤਾੜਨਾ ਕਰਦੇ ਸੀ। ਅੱਜ ਉਹਦਾ ਸੱਚ ਹੀ ਸਾਹਮਣੇ ਪਿਆ ਜੀ। ਔਰ ਇੱਕ ਰੂਪ ਚ ਨਹੀਂ ਗਾ, ਜਿਹੜੇ ਰੂਪਾਂ ਦੇ ਸਵਾਲ ਖੜੇ ਸੀ ਉਹ ਸਾਰੇ ਰੂਪਾਂ ਚ। ਆਕਾਸ਼ਦੀਪ ਨੂੰ ਸ਼ਹੀਦੀ ਦਾ ਦਰਜਾ ਨਹੀਂ ਜੀ, ਪਰਿਵਾਰ ਨੂੰ ਕੋਈ ਉਸ ਤਰ੍ਹਾਂ ਦੇ ਲਾਭ ਨਹੀਂ ਜਿਹੜੇ ਇੱਕ ਆਮ ਸੈਨਿਕ ਦੇ ਸ਼ਹੀਦ ਹੋਣ ਤੇ ਮਿਲਦੇ ਨੇ। ਸਹੀ ਹੈ। ਕੋਈ ਇਸ ਦੇ ਬਦਲ ਚ ਨੌਕਰੀ ਨਹੀਂ, ਹੈ ਨਾ, ਕੋਈ ਉਹ ਪ੍ਰਕਿਰਿਆ ਨਹੀਂ ਜਿਹੜੀ ਇੱਕ ਪੱਕੇ ਸੈਨਿਕ ਲਈ ਹੁੰਦੀ ਹੈ। ਉਹ ਸਾਰੇ ਸਵਾਲ ਆ ਕੇ ਖੜੇ ਨੇ ਜੀ ਮੂਹਰੇ। ਪਰਿਵਾਰ ਕਹਿੰਦਾ ਸਾਡੇ ਤਾਂ 3 ਸਵਾਲ ਨੇ, 3 ਸਵਾਲਾਂ ਦੇ ਜਵਾਬ ਦੇ ਦਿਓ ਬਸ। ਕਿ ਪਹਿਲਾਂ ਤਾਂ ਇਹ ਦੱਸ ਦਿਓ ਕਿ ਉਹ ਗੋਲੀ ਵੱਜੀ ਕਿਵੇਂ ਹੈ, ਇਹਨਾਂ ਤਾਂ ਦੱਸੋ ਸਾਨੂੰ, ਇਹਨਾਂ ਦਾ ਹੱਕ ਹੈ ਆਪਣੇ ਬੱਚੇ ਬਾਰੇ ਜਾਣਨ ਦਾ ਜੀ, ਕਿਉਂ ਨਹੀਂ ਦੱਸਿਆ ਜਾ ਰਿਹਾ ਜੀ। ਦੂਸਰਾ ਉਹ ਕਹਿੰਦੇ ਸ਼ਹੀਦ ਦਾ ਦਰਜਾ ਕਿਉਂ ਨਹੀਂ ਇਹਨੂੰ ਜੀ, ਇਹ ਵੀ ਉਸੇ ਫੌਜੀ ਵਰਦੀ ਚ ਗਿਆ ਸੀ। ਮਤਲਬ ਸਰਕਾਰ ਦੇ ਉੱਤੇ ਬੜੇ ਦਬਾਅ ਤੋਂ ਬਾਅਦ ਥੋੜਾ ਜਿਹਾ ਚ ਭੰਨਤੋੜ ਕਰਕੇ ਕਿਹਾ ਸੀ ਜੀ ਇੰਨੇ ਨੂੰ ਪੱਕੇ ਕਰਦਿਆਂ ਕਰਾਂਗੇ, ਇੰਨੇ ਨੂੰ ਆਹ ਕਰਦਿਆਂ ਕਰਾਂਗੇ, ਇੰਨੇ ਵਾਲੀ। ਹਾਂਜੀ ਹਾਂਜੀ। ਨਹੀਂ ਤਾਂ ਜਿਹੜੀ ਉਮਰ ਦੇ ਵਿੱਚ ਨੌਕਰੀ ਲੱਗਣਾ ਤਾਂ ਉਮਰ ਦਾ ਰਿਟਾਇਰਮੈਂਟ ਹੈ। ਗ੍ਰੈਜੂਏਸ਼ਨ ਦੀ ਪੜ੍ਹਾਈ ਕਰਦੇ ਆ, ਮੁੰਡਾ ਭਰਤੀ ਹੋਇਆ ਸੀ, ਦੂਆ ਭਰਾ +2 ਸੀਗਾ, ਦੋਵੇਂ ਭਰਾ ਤੈਅ ਕਰ ਗਏ ਸੀ ਕਿ ਆਪਾਂ ਦੋਏ ਜਾਵਾਂਗੇ, ਤੇ ਦੂਸਰੇ ਨੂੰ ਭੇਜਣ ਬਾਰੇ ਪਰਿਵਾਰ ਸੋਚ ਰਿਹਾ ਸੀ। ਹੁਣ ਕਹਿੰਦਾ ਆਪਣਾ ਅਸਾਂ ਕਿਸੇ ਦਾ ਵੀ ਨਾ ਭੇਜੀਏ ਜੀ ਜੀ।
ਤੇ ਇਹਦੇ ਨਾਲ ਉਹਨਾਂ ਪਰਿਵਾਰਾਂ ਦਾ ਮਨੋਬਲ ਕਿੰਨਾ ਟੁੱਟਿਆ ਹੋਊਗਾ ਜਿਨ੍ਹਾਂ ਦੇ ਬੱਚੇ ਅਗਨੀਵੀਰ ਦੀ ਯੋਜਨਾ ਤਹਿਤ ਭਰਤੀ ਨੇ, ਉਹਨਾਂ ਦਾ ਫਿਕਰ ਕਿਹੋ ਜਾਊਗਾ ਇਸ ਸਮੇਂ। ਸੋ ਦੂਸਰਾ ਸਵਾਲ ਇਹਨਾਂ ਦਾ ਇਸੇ ਲਈ ਇਹ ਸੀਗਾ ਕਿ ਸ਼ਹੀਦ ਦੀ ਦਰਜਾ ਕਿਉਂ ਨਹੀਂ, ਤੇ ਤੀਸਰਾ ਸਵਾਲ ਉਸ ਮਾਂ ਦਾ ਇਹ ਸੀਗਾ ਕਿ ਪੰਜਾਬ ਸਰਕਾਰ ਇਹ ਪੰਜਾਬ ਦਾ ਪੁੱਤ ਹੈ, ਕਿ ਪੰਜਾਬ ਸਰਕਾਰ ਬੋੜ ਵੀ ਨਹੀਂ ਸਕਦੀ ਸੀ ਜੀ, ਜਿਹੜੀ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਘਰੇ ਜਾ ਸਕਦੀ ਆ, ਜਿਹੜੀ ਉਹਨਾਂ ਨੂੰ ਜਦ 10-10 ਲੱਖ ਨੌਕਰੀ, ਇਹ ਮਾਂ ਦਾ ਸਵਾਲ ਆ ਉਹਦਾ, ਸਹੀ ਉਹਨਾਂ ਨੂੰ ਨੌਕਰੀ ਦੇ ਸਕਦੀ ਆ। ਉਹ ਆਕਾਸ਼ਦੀਪ ਦੇ ਘਰੇ ਕੋਈ ਨੌਕਰੀ ਦਾ ਚਿੱਠੀ, ਕੋਈ ਕਹਿੰਦੇ ਲੈਣੀ ਨਹੀਂ ਲੈਣੀ, ਅਸੀਂ ਵੱਖਰੀ ਗੱਲ ਆ, ਕਿ ਤੁਸੀਂ ਆਉਂਦੇ ਤਾਂ ਸਹੀ ਹੌਸਲਾ ਦੇਣਾ, ਤਾਂ ਮਾਣ ਤਾਂ ਕਰਦੇ, ਸਹੀ ਗੱਲ ਕਿ ਤੁਸੀਂ ਕਿਤੇ ਪੁੱਛੇ ਨਹੀਂ ਕੁਛ। ਸੋ ਇਸ ਲਈ ਉਹ ਇਹ ਤਿੰਨ ਸਵਾਲਾਂ ਨੂੰ ਲੈ ਕੇ ਦਰ-ਦਰ ਭਟਕ ਰਹੇ ਨੇ। ਔਰ 14 ਮਈ ਦੀ ਰਾਤ ਦਾ ਉਹ ਬੱਚਾ ਇਸ ਧਰਤੀ ਤੋਂ ਗਿਆ, ਤੇ ਅੱਜ ਜਦ ਆਪਾਂ ਅੱਜ ਗੱਲ ਕਰ ਰਹੇ ਹਾਂ ਤਾਂ ਅੱਜ 12 ਜੂਨ ਹੈ ਨਾ ਦੀ ਸਥਿਤੀ 'ਚ ਆਪਾਂ ਗੱਲ ਕਰ ਰਹੇ ਹਾਂ। ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ 1 ਮਹੀਨਾ ਪੂਰਾ ਲਗਭਗ ਹੋ ਗਿਆ ਕਿ ਉਹ ਪਰਿਵਾਰ ਨੇ ਤੈਅ ਕਰ ਲਿਆ ਕਿ ਜਦੋਂ ਤੱਕ ਸ਼ਹੀਦੀ ਦਾ ਦਰਜਾ ਨਹੀਂ ਆਕਾਸ਼ਦੀਪ ਨੂੰ, ਤਦ ਤੱਕ ਉਹਦੀਆਂ ਅਸਥੀਆਂ ਜਾਂ ਉਹਦੇ ਫੁੱਲ ਅਸੀਂ ਜਲ ਪ੍ਰਵਾਹ ਨਹੀਂ ਕਰਾਂਗੇ। ਸਟੇਜਾਂ ਤੋਂ ਇਹ ਕਹਿਣਾ ਬਹੁਤ ਸੌਖਾ ਹੈ ਵੀ ਅਸੀਂ ਉਹਨਾਂ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ ਜਿਹੜੇ ਸ਼ਹੀਦਾਂ ਨੇ ਆਪਣੀ ਜਾਨ ਵਾਰ ਕੇ ਇਸ ਦੇਸ਼ ਨੂੰ ਸੁਰੱਖਿਅਤ ਰੱਖਿਆ। ਉਹਨਾਂ ਨੇ ਤਾਂ ਰੱਖਿਆ, ਉਹ ਤਾਂ ਆਪਣਾ ਕੰਮ ਕਰ ਗਏ ਜਿੰਨਾ ਕੁ ਉਹਨਾਂ ਨੂੰ ਸੌਂਪਿਆ ਗਿਆ ਸੀ। ਤੁਸੀਂ ਕੀ ਕੀਤਾ? ਮੈਂ ਬਹੁਤ ਵਾਰ ਭਾਸ਼ਣ ਸੁਣਿਆ ਜਿੱਥੇ ਸ਼ਹੀਦ ਪਰਿਵਾਰ ਉੱਥੇ ਜਾ ਕੇ ਨਾ ਜੀ ਬੋਲਦੇ ਨੇ, ਕਿਉਂਕਿ ਇੱਕ ਪ੍ਰੋਟੋਕਾਲ ਹੁੰਦਾ, ਜਦੋਂ ਵੀ ਕਿਤੇ ਸਨਮਾਨਿਤ ਕੀਤਾ ਜਾਂਦਾ ਨਾ, ਉਹ ਬੋਲਦੇ ਨਹੀਂ ਵਿਚਾਰੇ, ਕਿਉਂਕਿ ਉਹ ਬੋਲ ਨਹੀਂ ਸਕਦੇ ਹੁੰਦੇ, ਪਰ ਉਹਨਾਂ ਨੇ ਜਿਹੜੀਆਂ ਅੱਖਾਂ ਹੁੰਦੀਆਂ ਉਹ ਨਮ ਹੁੰਦੀਆਂ, ਤੇ ਉਹਨਾਂ ਦੀ ਜਿਹੜੀ ਵੇਦਨਾ ਹੈ ਉਹ ਪੜ੍ਹੀ ਜਾ ਸਕਦੀ ਉਹਨਾਂ ਦੇ ਅੱਖਾਂ ਦੀ ਜ਼ੁਬਾਨੀ, ਕਿ ਉਹਨਾਂ ਦੇ ਅੰਦਰੋਂ ਕੀ ਨਿਕਲ ਰਿਹਾ, ਉਹ ਇਹਨਾਂ ਨੂੰ ਕਿਸ ਨਜ਼ਰੀਏ ਨਾਲ ਦੇਖ ਰਹੇ ਨੇ। ਜਾਂਦੇ ਜਾਂਦੇ ਗੱਲ ਕਰੀਏ ਮੋਦੀ ਸਾਹਿਬ ਦੀ, ਕਹਿੰਦੇ ਟਰੰਪ ਨੇ 3 ਝਟਕੇ ਕੀ ਦਿੱਤੇ, ਮੋਦੀ ਸਾਹਿਬ ਨੂੰ ਤਾਂ ਵਿਰੋਧੀਆਂ ਨੇ ਘੇਰ ਲਿਆ ਜੀ। ਪ੍ਰਵੀਨ ਜੀ, ਵੈਸੇ ਤਾਂ ਟਰੰਪ ਸਰਕਾਰ ਜਦੋਂ ਦੀ ਹੋਂਦ 'ਚ ਆਈ ਹੈ ਭਾਰਤ ਨੂੰ ਬਹੁਤ ਝਟਕੇ ਦੇ ਚੁੱਕੀ ਆ। ਨਰਿੰਦਰ ਮੋਦੀ ਦੀ ਹਾਜ਼ਰੀ ਦੇ ਵਿੱਚ ਜਹਾਜ਼ ਭਰ ਕੇ ਹੈ ਨਾ ਬੇੜੀਆਂ ਹੱਥਕੜੀਆਂ ਲਾ ਕੇ ਮੁੰਡੇ ਭੇਜੇ ਤੇ ਮੋਦੀ ਸਾਹਿਬ ਬੋਲ ਨਹੀਂ ਸਕੇ, ਉਹ ਝਟਕਾ ਸੀ ਜੀ। ਟਰੰਪ ਇਜ਼ ਮਾਈ ਬੈਸਟ ਫਰੈਂਡ, ਜਦੋਂ ਪਾਕਿਸਤਾਨ ਨਾਲ ਪੰਗਾ ਪਿਆ ਉਹ ਕਹਿੰਦਾ ਪਾਕਿਸਤਾਨ ਵੀ ਮੇਰਾ ਫਰੈਂਡ, ਝਟਕਾ ਸੀ। ਫਿਰ ਇਹ ਸਟ੍ਰਾਈਕ ਹੋਈ, ਇੱਕ ਵਾਰ ਨਹੀਂ ਦਰਜਨਾਂ ਵਾਰ ਟਰੰਪ ਨੇ ਦੁਹਰਾਇਆ ਕਿ ਮੈਂ ਗੋਲੀਬੰਦੀ ਕਰਾਈ ਆ, ਮੈਂ ਜੰਗ ਰਖਾਈ ਆ, ਮੈਂ ਤਾੜਨਾ ਕੀਤੀ ਦੋਵਾਂ ਨੂੰ, ਮੈਂ ਝਟਕਿਆ, ਹੈ ਨਾ, ਇਹ ਝਟਕਾ ਸੀ। ਫਿਰ ਟ੍ਰੇਡ ਵਾਲਾ ਮਸਲਾ, ਟੈਰਿਫ ਵਾਲਾ ਮਸਲਾ, ਹੈ ਨਾ, ਜ਼ੀਰੋ ਦੇ ਉੱਤੇ ਸਮਝੌਤਾ ਕਰਾਂਗੇ ਜੀ, ਉਹਦੇ ਨਾਲ ਭਾਰਤ 'ਚ ਖਤਰਾ ਖੜਾ, ਪੰਜਾਬ ਦੀ ਵੀ ਤੇ ਭਾਰਤ ਦੀ ਵੀ ਖੇਤੀ ਵੀ ਉੱਜੜ ਸਕਦੀ ਆ, ਡੈਰੀ ਤੇ ਜਿਹੜਾ ਮੁਰਗੀ ਪਾਲਣਾ ਇਹ ਵੀ ਉੱਜੜ ਸਕਦਾ ਹੈ, ਉਹ ਸਾਰਾ ਕੁਛ ਦਾਅ ਤੇ ਲੱਗਿਆ, ਉਹ ਝਟਕਾ ਸੀ। ਪਰ ਤਾਜ਼ੇ 3 ਝਟਕੇ ਨੇ ਜਿਹੜੇ, ਉਹਨਾਂ 'ਚ ਇੱਕ ਝਟਕਾ ਤਾਂ ਇਹੀ ਹੈ ਜੀ ਕਿ ਇੱਕ ਵਾਰ ਫਿਰ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੇ ਵਿੱਚ ਜਿਹੜੀ ਜੰਗ ਸੀਗੀ ਉਸ ਨੂੰ ਰੁਕਾਉਣ ਦੇ ਵਿੱਚ, ਗੋਲੀਬੰਦੀ ਕਰਾਉਣ ਦੇ ਵਿੱਚ ਡੋਨਾਲਡ ਟਰੰਪ ਤੇ ਵਿਦੇਸ਼ ਮੰਤਰੀ ਮਾਰਕ ਰੂਬੀਆ ਦੀ ਭੂਮਿਕਾ ਬਹੁਤ ਅਹਿਮ ਰਹੀ। ਸੋ ਬਾਰ-ਬਾਰ ਇੱਕੋ ਗੱਲ ਤੇ ਉਹ ਕਹਿ ਰਹੇ ਨੇ ਤੁਹਾਡੇ ਕੋਲ ਜਵਾਬ ਨਹੀਂ, ਇਹਦਾ ਮਤਲਬ ਤੁਸੀਂ ਕਿਉਂ ਨਹੀਂ ਉਹਨੂੰ ਕਾਊਂਟਰ ਕਰ ਪਾ ਰਹੇ ਅਜੇ ਤੱਕ ਉਸ ਤਰ੍ਹਾਂ। ਜੀ ਸਹੀ ਹੈ। ਇਹ ਲਗਾਤਾਰ ਝਟਕਾ। ਦੂਸਰਾ ਝਟਕਾ ਉਹਨਾਂ ਨੂੰ ਉਸ ਸਮੇਂ ਮਿਲਿਆ ਜਦੋਂ ਭਾਰਤੀ ਮੈਂਬਰ ਪਾਰਲੀਮੈਂਟ, ਵੱਖ-ਵੱਖ ਸਾਂਝੇ ਮੈਂਬਰ ਪਾਰਲੀਮੈਂਟਾਂ ਦੇ ਤੁਸੀਂ ਵਿਦੇਸ਼ਾਂ 'ਚ ਭੇਜੇ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਕਿ ਜੀ ਅਸੀਂ ਇਸ ਲਈ ਲੜੇ ਸੀ, ਆਹ ਲੜਾਈ ਦੀ ਸਥਿਤੀ ਰਹੀ, ਅਸੀਂ ਇਸ ਤਰ੍ਹਾਂ ਕਾਰਵਾਈ ਕੀਤੀ, ਅਸੀਂ ਇਹ ਸਫਲ ਰਹੇ, ਉਹ ਦੱਸਣ ਲਈ। ਉਸ ਸਮੇਂ ਅਮਰੀਕਾ ਦੇ ਫੌਜ ਦੇ ਚੀਫ ਜਨਰਲ ਮਾਈਕਲ ਕੁਰੀਲਾ, ਉਹਨਾਂ ਦਾ ਬਿਆਨ ਨਸਰ ਹੋਇਆ। ਉਹ ਕਹਿੰਦੇ ਵੀ ਅਮਰੀਕਾ ਤੇ ਪਾਕਿਸਤਾਨ ਮਿਲ ਕੇ ਅੱਤਵਾਦ ਨੂੰ ਖਤਮ ਕਰਨ ਲਈ ਕੰਮ ਕਰ ਰਹੇ। ਠੀਕ ਹੈ। ਭਾਰਤ ਸਰਕਾਰ ਦੁਨੀਆ ਭਰ 'ਚ ਇਹ ਦੱਸਦੀ ਫਿਰ ਰਹੀ ਸੀ ਕਿ ਜੀ ਪਾਕਿਸਤਾਨ ਸਰਕਾਰ ਅੱਤਵਾਦ ਪਾਲਦੀ ਹੈ, ਹਮਲੇ ਕਰਾਉਂਦੀ ਹੈ, ਉਹ ਕਾਰਵਾਈ ਕਰਦੀ ਹੈ, ਉਹਨਾਂ ਨੂੰ ਸ਼ਰਮ ਦਿੰਦੀ ਹੈ। ਤੇ ਅਮਰੀਕਾ ਜਿਹਦਾ ਲਾਦੇਨ 10 ਸਾਲ ਪਾਕਿਸਤਾਨ ਨੇ ਲੁਕੋ ਕੇ ਰੱਖਿਆ ਤੇ ਘਰੇ ਜਾ ਕੇ ਫਿਰ ਮਾਰ ਕੇ ਆਏ। ਤੇ ਹੁਣ ਉਸੇ ਹਵਾਲੇ ਨਾਲ ਅਮਰੀਕਾ ਦੀ ਸਰਕਾਰ, ਟਰੰਪ ਸਰਕਾਰ ਜਾਂ ਉਹਨਾਂ ਦੇ ਫੌਜ ਦੇ ਚੀਫ ਜਨਰਲ ਮਾਈਕਲ ਕੁਰੀਲਾ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਜੀ ਅੱਤਵਾਦ ਵਿਰੋਧੀ ਜਿਹੜੇ ਸਾਂਝੇ ਪ੍ਰੋਗਰਾਮ ਚਲਾ ਰਹੇ ਹੋ ਪਾਕਿਸਤਾਨ ਨਾਲ ਮਿਲ ਕੇ ਚਲਾ ਰਹੇ, ਸਾਨੂੰ ਬਹੁਤ ਸਹਿਯੋਗ ਕਰ ਰਹੇ। ਇਹ ਭਾਰਤ ਨੂੰ ਝਟਕਾ ਹੈ। ਜੀ ਸਹੀ। ਇੱਥੇ ਹੀ ਨਹੀਂ, ਹੁਣ ਨਰਿੰਦਰ ਮੋਦੀ ਹੋਰਾਂ ਨੂੰ ਕੈਨੇਡਾ ਤੋਂ ਸੱਦਾ ਆ ਗਿਆ ਜੀ 7 ਸਿਖਰਸ ਮਿਲਣ ਲਈ ਜੀ, ਇਹ ਉੱਧਰ ਜਾਣਗੇ, ਇਹਨਾਂ ਨੇ ਪ੍ਰਵਾਨ ਕਰ ਲਿਆ ਉਹ ਸੱਦਾ। ਤੇ ਇਸ ਦਿਨ ਨੂੰ ਲੈ ਕੇ ਕੈਨੇਡਾ ਦੇ ਵਿੱਚ ਕੁਝ ਤਣਾਅ ਵੀ ਬਣ ਰਿਹਾ, ਆਮੋ ਸਾਹਮਣੇ ਵੀ ਕੁਝ ਪ੍ਰਕਿਰਿਆ। ਦੂਸਰੇ ਪਾਸੇ ਅਮਰੀਕਾ ਦੇ ਵਿੱਚ ਅਮਰੀਕਾ ਫੌਜ ਦਾ 250 ਸਾਲਾ ਜਿਹੜਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ, ਉਹਦੀ ਜਿਹੜੀ ਪਰੇਡ ਹੋਣੀ ਹੈ, ਉਹਦੇ ਲਈ ਜਿਹੜੇ
ਪਾਕਿਸਤਾਨ ਦੇ ਆਰਮੀ ਚੀਫ ਨੇ ਆਸਿਮ ਮਨੀਰ, ਉਹਨੂੰ ਜਦੋਂ ਸੱਦਾ ਦਿੱਤਾ ਤਾਂ ਕਹਿੰਦੇ ਜੀ ਇਹ ਭਾਰਤ ਲਈ ਝਟਕਾ। ਤੇ ਇਹ ਝਟਕਿਆਂ ਦਾ ਬਿਆਨ ਕਰਕੇ ਤਿੰਨਾਂ ਦਾ ਵਿਰੋਧੀ ਧਿਰਾਂ ਨੇ, ਹੈ ਨਾ, ਉਹ ਮੈਂ ਜੈਰਾਮ ਰਮੇਸ਼ ਦਾ, ਖੜਗੇ ਦਾ, ਰਾਹੁਲ ਗਾਂਧੀ ਦੇ ਤੰਜ ਲਗਾਤਾਰ ਉਹ ਹਮਲੇ ਕਰ ਰਹੇ ਨੇ ਕਿ ਮੋਦੀ ਜੀ ਦਿਓ ਜਵਾਬ, ਤੁਹਾਡਾ ਮਿੱਤਰ ਤਾਂ ਤੁਹਾਨੂੰ ਝਟਕੇ ਦੇ ਰਿਹਾ, ਤੁਹਾਡਾ ਮਿੱਤਰ ਤਾਂ ਕਹਿ ਰਿਹਾ ਕਿ ਅਸੀਂ ਪਾਕਿਸਤਾਨ ਨਾਲ ਹੈ, ਤੁਹਾਡਾ ਮਿੱਤਰ ਤਾਂ ਕਹਿ ਰਿਹਾ ਕਿ ਅਸੀਂ ਤਾਂ ਉਹਨੂੰ ਸੱਦਾਂਗੇ। ਸਾਡੇ ਕੋਲ ਕਿਸੇ ਕੋਲ ਕੋਈ ਅਧਿਕਾਰਤ ਜਾਣਕਾਰੀ ਨਹੀਂ ਅਜੇ ਤੱਕ ਕਿ ਇਸ ਪਰੇਡ ਦੇ ਵਿੱਚ ਹਿੱਸਾ ਲੈਣ ਲਈ ਭਾਰਤੀ ਕਿਸੇ ਤਿੰਨੋਂ ਫੌਜਾਂ ਦੇ ਵਿੱਚੋਂ ਕਿਸੇ ਫੌਜ ਦੇ ਮੁਖੀ ਨੂੰ ਜਾਂ ਤਿੰਨੋਂ ਯੂਨਿਟਾਂ ਦੇ ਸਾਂਝੇ ਨੁਮਾਇੰਦੇ ਨੂੰ ਸੱਦਿਆ ਗਿਆ ਹੋਵੇ, ਕੋਈ ਕਿਸੇ ਕੋਲ ਜਾਣਕਾਰੀ ਨਹੀਂ ਹੈ। ਪਰ ਆਸਿਮ ਮਨੀਰ ਦੀ ਜਾਣਕਾਰੀ ਜਨਤਕ ਹੋ ਗਈ ਹੈ ਕਿ ਉਹਨੂੰ ਸੱਦਿਆ। ਸੋ ਇਹ ਫਿਰ ਝਟਕਾ ਨਹੀਂ ਤਾਂ ਹੋਰ ਕੀ ਹੈ ਜੀ, ਕਦੋਂ ਬੋਲੋਗੇ? ਸਹੀ ਹੈ, ਬਿਲਕੁਲ ਜੀ। ਦੇਖੋ ਕਿੰਨਾ ਕੁ ਚਿਰ ਤੁਸੀਂ ਇਹ ਕਹਿੰਦੇ ਚੀਜ਼ਾਂ ਨੂੰ ਦਬਾਉਂਦੇ ਰਹੋਗੇ। ਦੇਖੋ ਜੀ, ਜੇ ਤੁਸੀਂ ਆਹ ਬਿਆਨ ਦਿਓਗੇ ਤਾਂ ਇਹ ਦੇਸ਼ ਵਿਰੋਧੀ ਹੈ। ਅਕਸਰ 5-7 ਸਾਲ 10 ਸਾਲ ਤੁਸੀਂ ਚੀਜ਼ਾਂ ਨੂੰ ਦਬਾ ਕੇ ਰੱਖ ਲਓਗੇ, ਪਰ ਜਦੋਂ ਤੁਸੀਂ ਇੱਥੇ ਜਾ ਕੇ ਕਹਿ ਕੇ ਜਾਂਦੇ ਹੋ ਕਿ ਅਬ ਕੀ ਬਾਰ ਟਰੰਪ ਸਰਕਾਰ, ਤੇ ਉੱਥੇ ਜਾ ਕੇ ਕਹਿੰਦੇ ਹੋ ਕਿ ਟਰੰਪ ਇਜ਼ ਮਾਈ ਫਰੈਂਡ, ਤੇ ਉਹ ਫਿਰ ਲੋਕਾਂ ਨੇ ਸਵਾਲਾਂ ਦੇ ਜਵਾਬ ਤਾਂ ਮੰਗਣੇ ਆ ਨਾ ਤੁਹਾਡੇ ਤੋਂ। ਕਹਿੰਦੇ ਸੀ ਦੋਸਤ, ਤੇ ਅਗਲੇ ਤਾਂ ਗਵਾਂਢੀਆਂ ਦੇ ਹੱਕ ਦੇ ਵਿੱਚ, ਖਾਤੇ ਦੇ ਵਿੱਚ ਭੁਗਤ ਰਹੇ ਆ। ਹੁਣ ਦੱਸੋ ਤੁਸੀਂ ਕੀ ਕਰਨਾ? ਇਹ ਨਾ ਤੁਸੀਂ ਦੇਖੋ, ਮੈਂ ਪਿਛਲੇ ਦਿਨਾਂ ਦੀਆਂ ਮੈਂ ਤੁਹਾਨੂੰ 1-2 ਮਿਸਾਲਾਂ ਦਿੰਦਾ। ਜਦੋਂ ਤਾਂ ਕੈਨੇਡਾ ਨੇ ਸੱਦਾ ਨਹੀਂ ਸੀ ਭੇਜਿਆ ਸ਼ਰਮਾ ਜੀ, ਉਹ ਤਾਂ ਇਹ ਕਹਿ ਰਹੇ ਸੀਗੇ ਵੀ ਜੀ ਅਸੀਂ ਜਾ ਨਹੀਂ ਰਹੇ, ਮੋਦੀ ਸਾਹਿਬ ਦਾ ਉਹਨਾਂ ਦਾ ਸਕੈਜੂਅਲ ਜਿਹੜਾ ਉਹ ਇਸ ਤਰ੍ਹਾਂ ਦਾ, ਉਹਨਾਂ ਨੇ ਆਹ ਬਿਜ਼ੀ ਨੇ। ਜਦੋਂ ਉਹਨਾਂ ਨੇ ਸੱਦਾ ਦੇਤਾ ਫਿਰ ਕਹਿੰਦੇ ਆ ਲਓ ਜੀ ਕੈਨੇਡਾ ਝੁਕ ਗਿਆ, ਕੈਨੇਡਾ ਆਹ ਹੋ ਗਿਆ। ਮਤਲਬ ਸਾਰੀਆਂ ਚੀਜ਼ਾਂ ਕਲੌਕ ਦੁਨੀਆ ਦਾ ਤੁਹਾਡੇ ਮੁਤਾਬਕ ਹੀ ਚੱਲਦਾ। ਤੁਸੀਂ ਕਿਉਂ ਰਾਤ ਦੇ 12 ਵਜੇ ਤਾਂ 12 ਤੇ ਤੁਸੀਂ ਕਿਉਂ 1 ਤਾਂ 1। ਸੋ ਇਹ ਬੜੀ ਗੱਲ ਆ। ਪਰ ਕੂਟਨੀਤੀ ਦੇ ਤੌਰ ਤੇ ਆਪਾਂ ਵੀ ਕ੍ਰਿਟਿਸਿਜ਼ਮ ਕਰ ਰਹੇ ਹਾਂ, ਪਰ ਕੂਟਨੀਤੀ ਦੇ ਤੌਰ ਤੇ ਗੱਲਾਂ ਅੱਜ ਨਹੀਂ ਆ। ਜਦੋਂ ਭਵਿੱਖ ਦੇ ਵਿੱਚ ਵੀ ਜਾ ਕੇ ਕਿਤੇ ਗੱਲ ਹੋਊਗੀ ਦੁਵੱਲੇ ਸੰਬੰਧਾਂ ਦੀ, ਭਾਰਤ ਪਾਕਿਸਤਾਨ ਸੰਬੰਧਾਂ ਦੀ ਜਾਂ ਭਾਰਤ ਅਮਰੀਕਾ ਸੰਬੰਧਾਂ ਦੀ, ਤਾਂ ਉਦੋਂ ਇਹੋ ਜਿਹੀਆਂ ਚੀਜ਼ਾਂ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਕਿ ਫਲਾਂ ਟਾਈਮ ਫਲਾਂ ਸਿਨਾਰੀਓ ਸੀ, ਫਲਾਂ ਆਹ ਚੀਜ਼ ਵਾਪਰੀ ਸੀ, ਤੇ ਉਦੋਂ ਅਮਰੀਕਾ ਦਾ ਰੁਖ ਆਹ ਸੀ ਤੇ ਪਾਕਿਸਤਾਨ ਦੇ ਉੱਤੇ ਆਹ ਦੋਸ਼ ਲੱਗਦੇ ਸੀ ਤੇ ਫਲਾਂ ਪ੍ਰਵੀਨ ਜੀ, ਪਾਕਿਸਤਾਨ ਨੇ ਨਾ ਆਪਣਾ ਬਜਟ, ਆਰਮੀ ਬਜਟ 7-8% ਵਧਾ ਕੇ ਪੇਸ਼ ਕੀਤਾ। ਹਾਂਜੀ, ਬਿਲਕੁਲ ਕੀਤਾ, ਬਿਲਕੁਲ ਸਹੀ। ਤੇ ਜੇ ਉਹਨਾਂ ਨੇ ਕੀਤਾ ਤਾਂ ਸਾਡਾ ਬਜਟ ਤਾਂ ਉਹਨਾਂ ਨੂੰ ਪਹਿਲਾਂ ਹੀ ਕਈ ਗੁਣਾ ਵੱਧ ਹੈ, ਪਰ ਸਾਨੂੰ ਵੀ ਵਧਾਉਣਾ ਪੈਣਾ ਜੀ, ਦੁਨੀਆ ਨੂੰ ਦਿਖਾਉਣ ਲਈ, ਹੈ ਨਾ। ਅਸੀਂ ਵੀ ਹੁਣ ਜਦੋਂ ਤੁਸੀਂ ਰੱਖਿਆ ਬਜਟ ਵਧਾਉਣੇ ਹੋ ਤਾਂ ਫਿਰ ਤੁਸੀਂ ਆਮ ਲੋਕਾਂ ਦੀਆਂ ਸਹੂਲਤਾਂ ਕਿੰਨੀਆਂ ਖਾਂਦੇ ਹੋ? ਇੱਕ ਤਾਂ ਇਹ ਸਵਾਲ ਖੜਾ ਕਿ ਕਿੱਥੋਂ ਦਾ ਕਟੌਤੀ ਕਰੋਗੇ ਨਾ ਦੁਨੀਆ ਆਮ ਰੂਟੀਨ ਵਾਲੀਆਂ ਲੋੜਾਂ 'ਚ। ਪਰ ਉਹਦੇ ਨਾਲੋਂ ਵੀ ਵੱਡਾ ਸਵਾਲ ਇਹ ਹੈ ਕਿ ਉਹ ਰੱਖਿਆ ਬਜਟ ਵਧਾ ਕੇ ਪਾਕਿਸਤਾਨ ਨੇ ਚੀਨ ਤੇ ਅਮਰੀਕਾ ਨੂੰ ਹੋਰ ਮਿੱਤਰ ਬਣਾਇਆ। ਤੁੱਤੋਂ ਹੀ ਮਾਲ ਖਰੀਦਾਂਗੇ, ਰੱਖਿਆ ਬਜਟ ਵਧਾਉਣ ਦਾ ਮਤਲਬ ਕੀ ਹੈ? ਵੀ ਸੌਦੇਬਾਜ਼ੀਆਂ ਹੋਣਗੀਆਂ, ਸੌਦਾ ਹੀ ਖਰੀਦਣਾ ਹੈ। ਤੇ ਇਸ ਲਈ ਅਮਰੀਕਾ ਦਾ ਇਹ ਰੁਖ ਜਿਹੜਾ ਹੈਗਾ, ਉਹਦੇ ਪਿੱਛੇ ਚੀਨ ਨਾਲ ਤਾਜ਼ੀ ਹੋਈ ਦੋਸਤੀ ਵੀ ਹੈਗੀ ਹੈ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ।